ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 15 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7676 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਰਾਜਕਨਵੀਰ ਸਿੰਘ ਜੀ, ਜਿਹੜੀ ਇੱਕ ਕੁਛ ਸਿੱਖਾਂ ਵੱਲੋਂ ਵਰਚੁਅਲ ਮੀਟਿੰਗ ਰੱਖੀ ਗਈ ਸੀ ਕੌਂਸਲੇਟ ਜਨਰਲ ਆਫ ਇੰਡੀਆ ਦੇ ਨਾਲ, ਉਹ ਜਿਹੜੀ ਆ ਕੈਂਸਲ ਕਰ ਦਿੱਤੀ ਗਈ ਆ। ਦਸੰਬਰ ਜਿਹੜੀ ਆ ਉਹ 16 ਨੂੰ ਬੁੱਧਵਾਰ ਨੂੰ ਰੱਖੀ ਗਈ ਸੀ। ਉਹਦੇ ਸੰਬੰਧ ਦੇ ਵਿੱਚ ਅੱਜ ਮੈਨੂੰ ਬਰਿੰਦਰ ਸਿੰਘ ਗੋਲਡੀ ਵੀਰ ਉਹਨਾਂ ਦਾ ਵੀ ਫੋਨ ਆਇਆ ਸੀ। ਉਹ ਕਹਿੰਦੇ ਵੀ ਸਾਡੀ ਇੰਟੈਂਸ਼ਨ ਤਾਂ ਗੁੱਡ ਸੀ ਵੀ ਲੋਕਾਂ ਨੂੰ, ਉਹਨਾਂ ਨੂੰ ਪਤਾ ਲੱਗ ਸਕੇ, ਐਮਬੈਸੀ ਵਾਲਿਆਂ ਨੂੰ, ਇੰਡੀਆ ਦੇ ਜਿਹੜੇ ਕਿਸਾਨ ਲੀਡਰ ਉਹਨਾਂ ਨਾਲ ਰਲ ਕੇ ਹੀ ਅਸੀਂ ਗੱਲਬਾਤ ਕੀਤੀ ਸੀ। ਪਰ ਕਈ ਵਿਰੋਧ ਵੀ ਹੋਇਆ ਤੇ ਕੁਛ ਬੱਚਿਆਂ ਨੇ ਉਹਨਾਂ ਨੂੰ ਗੰਦੀ ਭਾਸ਼ਾ ਬੋਲੀ। ਇਹ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਕੋਈ ਵੀ ਭੈਣ ਭਰਾ ਆ, ਚਾਹੇ ਤੁਹਾਡੇ ਵਿਚਾਰ ਨਹੀਂ ਮਿਲਦੇ, ਉਹਦੇ ਨਾਲ ਇੱਦਾਂ ਦੀ ਭਾਸ਼ਾ ਨਾ ਬੋਲੋ, ਪਿਆਰ ਦੇ ਨਾਲ ਸਮਝਾਓ। ਸੋ ਉਹਨਾਂ ਨੇ ਮੇਰੇ ਨਾਲ ਵੀ ਗੱਲਬਾਤ ਕੀਤੀ, ਕਹਿੰਦੇ ਵੀ ਹੁਣ ਜੋ ਸੰਗਤ ਚਾਹੁੰਦੀ ਆ ਅਸੀਂ ਸੰਗਤ ਦੇ ਨਾਲ ਹੀ ਆ, ਸੋ ਇਸ ਕਰਕੇ ਜਿਹੜੀ ਆ ਉਹ ਕੈਂਸਲ ਕਰ ਦਿੱਤੀ ਗਈ ਹੈਗੀ ਆ। ਸੋ ਪਲੀਜ਼ ਹੁਣ ਜਿੰਨੇ ਸਾਡੇ ਰੇਡੀਓ ਸਟੇਸ਼ਨ ਤੇ ਬਹੁਤ ਕਾਲਾਂ ਆਈਆਂ ਸੀਆਂ ਵੀ ਤੁਸੀਂ ਕੰਟੈਕਟ ਕਰੋ, ਇਹ ਮੁੱਦੇ ਨੂੰ ਚੱਕੋ। ਸੋ ਹੁਣ ਉਹ ਜਿੰਨੇ ਵੀਰ ਪਿੱਛੇ ਹਟੇ ਹੈਗੇ ਆ, ਉਹਨਾਂ ਦਾ ਸਾਡਾ ਬਣਦਾ ਹੈ। ਚਲੋ ਦੇਖੋ, ਉਹਨਾਂ ਨੇ ਜੇ ਆਵਾਜ਼ ਜਿਹੜੀ ਉਹ ਸੁਣੀ ਆ, ਲੋਕਾਂ ਨੂੰ ਨਿਰਾਸ਼ਾ ਸੀਗੀ ਵੀ ਅਚਾਨਕ ਇਹ ਗੱਲ ਜਿਹੜੀ ਉਹ ਕਿੱਦਾਂ ਅੱਗੇ ਜਿਹੜੀ ਉਹ ਤੁਰ ਰਹੇ ਆ ਬਗੈਰ ਕਿਸੇ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੇ। ਸੋ ਆਈ ਥਿੰਕ ਇਹ ਚੰਗਾ ਉਹਨਾਂ ਦਾ ਉਦਮ ਆ, ਕਦਮ ਆ, ਕਿਉਂਕਿ ਕਈ ਵਾਰੀ ਲੋਕ ਅੜ ਜਾਂਦੇ, ਜਿੱਦਾਂ ਮੋਦੀ ਦੀ ਧੌਣ ਦੇ ਵਿੱਚ ਕਿੱਲਾ ਅੜਿਆ ਆ, ਉਹ ਹਟਦਾ ਨਹੀਂ ਆ। ਪਰ ਅਸੀਂ ਇਹਨਾਂ ਦੇ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਜਿਹੜੀ ਸਾਰੀ ਡਾਇਸਪੋਰਾ ਦੀ, ਸਾਰੀ ਇਸ ਟਾਈਮ ਪੰਜਾਬੀਆਂ ਦੀ ਆਵਾਜ਼ ਜਿਹੜੀ ਉਹ ਸੁਣੀ ਆ। ਕਿਉਂਕਿ ਦੇਖੋ ਹਰਜੋਤ ਸਿੰਘ ਜੀ, ਮਸਲਾ ਇਹ ਆ, ਇੱਕ ਪਾਸੇ ਜਦੋਂ ਵਾਸ਼ਿੰਗਟਨ DC ਦੇ ਵਿੱਚ ਪ੍ਰੋਟੈਸਟ ਹੋਇਆ, ਉੱਥੇ ਦੀ ਜਿਹੜੀ ਕੌਂਸਲੇਟ ਆ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਵੀ ਜਿਹੜੇ ਖਾਲਿਸਤਾਨੀ ਆਏ ਸੀ, ਜਿਹੜੇ ਇਹ ਆਏ ਸੀ, ਉਹਨਾਂ ਨੇ ਗਾਂਧੀ ਦੇ ਸਟੈਚੂ ਨੂੰ ਡੀਫੇਸ ਕੀਤਾ ਅਤੇ ਅਸੀਂ ਜਿਹੜੇ US ਗੌਰਮੈਂਟ ਨੂੰ ਆਖਿਆ ਆ ਵੀ ਇਹਨਾਂ ਦੀ ਫੜੋ ਫੜਾਈ ਕਰੋ ਜਾਂ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕਰੋ। ਜਦ ਕਿ ਗਾਂਧੀ ਦੇ ਉੱਤੇ ਕੁਛ ਚਿਰ ਦੇ ਲਈ ਉਹ ਉਹਨਾਂ ਨੇ ਲਾਏ ਅਤੇ ਬਾਅਦ ਜਦੋਂ ਜਾਣ ਲੱਗਿਆ ਉਹਨੂੰ ਲਾਹ ਲਿਆ ਗਿਆ। ਨਾਲੇ ਗਾਂਧੀ ਦੇ ਜਿਹੜੀ ਸੋ ਕਾਲਡ ਕਹਿੰਦੇ ਆ ਵੀ ਇਹ ਜੀ ਪੀਸ ਵਾਲਾ ਆ, ਅਤੇ ਉਹ ਵਾ ਉੱਥੇ ਤੁਸੀਂ ਉੱਥੇ ਲਾਠੀ ਚਾਰਜ ਕਰਦੇ ਆ ਪ੍ਰੋਟੈਸਟਰਸ ਦੇ ਉੱਤੇ। ਉੱਥੇ ਉਹਨਾਂ ਦੇ ਮੂਹਰੇ ਤੁਸੀਂ ਇੱਕ ਹਿਸਾਬ ਦੇ ਨਾਲ ਜਿਹੜੇ ਗੱਡੇ ਜਿਹੜੇ ਐਡੇ ਟੋਏ ਜਿਹੜੇ ਉਹ ਪੁੱਟ ਛੱਡੇ ਆ, ਉੱਥੇ ਉਹਨਾਂ ਦੇ ਕੰਟੇਨਰ ਲਾ ਕੇ ਉਹਨਾਂ ਨੂੰ ਰੋਕੀ ਜਾਂਦੇ ਆ। ਉਹ ਜੇ ਐਡੇ ਤੁਹਾਨੂੰ ਗਾਂਧੀ ਦਾ ਜਿਹੜਾ ਚਾਅ ਸੀਗਾ ਵੀ ਐਡਾ ਤੁਹਾਡਾ ਜਿਹੜਾ ਉਹ ਫਿਗਰ ਹੈਗੀ ਆ ਵੀ ਉਹ ਤੋਂ ਬਗੈਰ ਤੁਹਾਡਾ ਸਰਦਾ ਨਹੀਂ ਆ, ਪੀਸ ਦਾ ਆ, ਪ੍ਰੋਟੈਸਟ ਦਾ ਜਿਹੜਾ ਜੀ ਸਿੰਬਲ ਹੈ, ਅਤੇ ਜਿਹੜੇ ਉੱਥੇ ਪ੍ਰੋਟੈਸਟ ਕਰ ਰਹੇ ਸੀ ਵੀ ਉਹਨਾਂ ਦੇ ਖਿਲਾਫ ਕਿਉਂ ਇਹ ਕਾਰਵਾਈਆਂ ਕੀਤੀਆਂ? ਉਦੋਂ ਨਹੀਂ ਗਾਂਧੀ ਦੀ ਜਿਹੜੀ ਆਤਮਾ ਜਿਹੜੀ ਆਹਤ ਹੋਈ ਹੋਊਗੀ? ਇਹ ਜਿਹੜੀ ਇਹ ਦੇਖੋ, ਜਾਣ ਬੁੱਝ ਕੇ ਮੁੱਦਾ ਜਿਹੜਾ ਹੈ ਨਾ, ਉੱਥੇ ਦੀ ਕੌਂਸਲੇਟ ਡਾਇਵਰਟ ਕਰਨਾ ਚਾਹੁੰਦੀ ਸੀਗੀ। ਮੁੱਦਾ ਕੋਈ ਹੋਰ ਹੋਣਾ ਸੀਗਾ, ਅੰਦਰ ਖਾਤੇ ਜਿਹੜਾ ਉਹਨਾਂ ਨੇ ਹੋਰ ਕੁਛ ਜਿਹੜਾ ਉਹ ਕਰ ਜਾਣਾ ਸੀਗਾ। ਅਸੀਂ ਸਾਰੇ ਹੀ ਉਹਨਾਂ ਦਾ, ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜੀ ਜ਼ੂਮ ਦੀ ਇਹ ਮੀਟਿੰਗ ਉਹਨਾਂ ਦੇ ਨਾਲ ਜਿਹੜੀ ਉਹ ਕੈਂਸਲ ਕਰ ਦਿੱਤੀ ਆ। ਇੱਥੇ ਆਵਾਜ਼ ਜਿਹੜੀ ਆ ਉਹ ਉੱਠਦੀ ਸੁਣ ਕੇ, ਅਤੇ ਆਈ ਥਿੰਕ ਗਾਂਹ ਤੋਂ ਵੀ ਇਹ ਸਾਰਿਆਂ ਦੇ ਲਈ ਸਬਕ ਰਹਿਣਾ ਚਾਹੀਦਾ ਆ।
ਚੁੱਪ ਚਪੀਤੇ ਜਿਹੜੇ ਕੌਂਸਲੇਟ ਦੇ ਨਾਲ ਅੰਦਰ ਖਾਤੇ ਜਿਹੜੇ ਆ ਉਹ ਹੱਥ ਮਿਲਾਈ ਜਾਂਦੇ ਨੇ ਅਤੇ ਉਹ ਜਿਹੜੇ ਉਹ ਕੰਮ ਕਰੀ ਜਾਂਦੇ ਨੇ, ਉਹਨਾਂ ਤੋਂ ਵੀ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਆ। ਆਈ ਥਿੰਕ ਹਰਜੋਤ ਸਿੰਘ ਜੀ, ਇਹ ਜਿਹੜੇ ਫਾਰਮਰ ਪ੍ਰੋਟੈਸਟ ਦੇ ਕਰਕੇ ਇੰਨੀਆਂ ਕੁ ਚੀਜ਼ਾਂ ਜਿਹੜੀਆਂ ਆ ਉਹ ਜ਼ਰੂਰ ਸਾਹਮਣੇ ਆਈਆਂ। ਲੋਕ ਅਜਿਹੇ ਲੋਕਾਂ ਦੇ ਮੁਖੌਟਿਆਂ ਨੂੰ ਪਛਾਣਨ ਲੱਗ ਗਏ ਆ ਵੀ ਬਾਹਰੋਂ ਕੁਛ ਹੋਰ ਦਿਖਦੇ ਨੇ, ਅੰਦਰ ਖਾਤੇ ਜਿਹੜਾ ਆ ਕੁਛ ਹੋਰ ਹੁੰਦਾ ਆ। ਆਪਾਂ ਜਿੱਦਾਂ ਤੁਸੀਂ ਵੀ ਗੱਲ ਕਰਦੇ ਸੀ, ਜਦੋਂ ਮੋਦੀ ਆਇਆ ਸੀ ਕਿੰਨੇ ਆਪਣੇ ਜਿਹੜੇ ਉੱਥੇ ਸਿੱਖ ਉੱਥੇ ਗਏ ਹੋਏ ਸੀਗੇ, ਉਹਨਾਂ ਨੂੰ ਬਿਲਕੁਲ ਦੱਸਦੇ ਜਾਈਏ। ਸੋ ਇਹ ਸਾਰਿਆਂ ਦਾ ਧੰਨਵਾਦ, ਖਾਸ ਕਰਕੇ ਬਰਿੰਦਰ ਸਿੰਘ ਗੋਲਡੀ ਹੁਣਾਂ ਦਾ। ਉਹਨਾਂ ਨੇ ਸਵੇਰੇ ਮੈਨੂੰ ਕਾਲ ਵੀ ਕੀਤੀ, ਆਪਣੀ ਐਕਸਪਲੇਨੇਸ਼ਨ ਦਿੱਤੀ ਵੀ ਨਹੀਂ, ਮੈਂ ਤਾਂ ਗੁੱਡ ਇੰਟੈਂਸ਼ਨ ਦੇ ਵਿੱਚ ਹੀ ਸੀ ਵੀ ਮਾਰਕੀਟਿੰਗ ਹੋਣੀ ਸੀ, 500 ਤੋਂ ਵੱਧ ਬੰਦਾ ਜ਼ੂਮ ਤੇ ਜਾਂਦਾ। ਸੋ ਪਰ ਜਿੱਦਾਂ ਉਹਨਾਂ ਨੇ ਖੁਦ ਫਿਰ ਆਪਣੇ ਫੇਸਬੁੱਕ ਤੇ ਵੀ ਲਿਖਿਆ ਵੀ ਜੋ ਸੰਗਤ ਚਾਹੁੰਦੀ ਆ ਆਪਾਂ ਉਹਦੇ ਨਾਲ ਹੀ ਆ। ਸੋ ਬਹੁਤ ਬਹੁਤ ਵੀਰਾਂ ਦਾ ਧੰਨਵਾਦ, ਕਿਉਂਕਿ ਆਪਾਂ ਪੰਜਾਬੀ ਰੇਡੀਓ USA ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ। ਚਾਹੇ ਸਾਡੇ ਵਿਚਾਰ ਨਹੀਂ ਵੀ ਮਿਲਦੇ, ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਸਾਨੂੰ ਪਤਾ ਹੀ ਆ ਵੀ ਇੰਡੀਆ ਦੀ ਗਵਰਨਮੈਂਟ ਕਿੱਦਾਂ ਡਿਵਾਈਡ ਕਰਦੀ ਆ, ਹੁਣ ਉੱਥੇ ਐਜੀਟੇਸ਼ਨ ਨੂੰ ਵੀ। ਸੋ ਸਰੋਤਿਆਂ ਨੂੰ ਦੱਸ ਦਈਏ, ਇਹ ਸੋ ਫਾਰ ਜਿਹੜੀਆਂ ਇੰਟਰਨਲ ਰਿਪੋਰਟਸ ਆਈਆਂ, ਰਾਜਕਨਵੀਰ ਸਿੰਘ ਜੀ ਉਹ ਕਹਿੰਦੇ ਆ ਵੀ ਇਸ ਬਿੱਲ ਨੂੰ ਮੰਨਣ ਵਾਲਾ ਨਹੀਂ ਹੈ। ਸੋ ਅਲਟੀਮੇਟਲੀ ਕਿਸੇ ਨਾ ਕਿਸੇ ਤਰ੍ਹਾਂ ਇਹ ਸਿੱਖਾਂ ਦੇ ਸਿਰ ਤੇ ਕੋਈ ਨਾ ਕੋਈ ਬਲੇਮ ਕਰਨ ਜਾ ਰਹੇ ਆ। ਪਿਛਲੇ 2 ਦਿਨਾਂ ਦੇ ਵਿੱਚ 47 ਪੇਜ ਦਾ ਇੱਕ ਪੰਫਲੇਟ ਕੱਢਿਆ ਮੋਦੀ ਸਾਹਿਬ ਨੇ। 2 ਕਰੋੜ ਤੋਂ ਵੱਧ ਲੋਕਾਂ ਨੂੰ ਈਮੇਲ ਕੀਤੀ ਗਈ ਆ ਜਿਨ੍ਹਾਂ ਨੇ ਕਦੇ ਵੀ ਰੇਲਵੇ ਦੇ ਵਿੱਚ ਸਫ਼ਰ ਕੀਤਾ ਆ। ਪਈ ਜੀ ਮੈਂ ਤਾਂ ਸਿੱਖਾਂ ਦੇ ਨਾਲ ਆਹਾ ਕੀਤਾ। ਈਵਨ ਉਹੀ ਜਦੋਂ ਸਾਰੇ ਸਿੱਖ ਕਹਿੰਦੇ ਸੀ ਵੀ ਜਦੋਂ GST ਲੱਗੀ ਸੀ ਕਿ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਦਾ ਲੰਗਰ ਆ ਉਹ ਮਾਫ ਨਾ ਕਰਾਓ, ਹੁਣ ਉਹਨੂੰ ਉਹ ਫਲਾਇਰ 'ਚ ਕਹਿ ਦਿੱਤਾ ਵੀ ਦੇਖੋ ਜੀ ਮੈਂ ਲੰਗਰ ਤੇ ਟੈਕਸ ਮਾਫ ਕੀਤਾ ਸੀ। ਜਦੋਂ ਕਿ ਇਹਦੇ ਤੇ ਰਵੀਸ਼ ਕੁਮਾਰ ਨੇ ਕਿਹਾ ਵੀ ਹੋਰ ਕਿੰਨੇ ਮੰਦਿਰ ਆ, ਹੋਰ ਧਾਰਮਿਕ ਸਥਾਨ ਆ ਜਿਨ੍ਹਾਂ ਦੇ ਜਿਹੜੀਆਂ ਚੀਜ਼ਾਂ ਦੇ ਉੱਤੇ ਟੈਕਸ ਮਾਫ ਕੀਤਾ, ਤੂੰ ਦਰਬਾਰ ਸਾਹਿਬ ਦਾ ਇਕੱਲਾ ਲਿਖਿਆ। ਸੋ ਛੋਟੀਆਂ ਗੱਲਾਂ। ਈਵਨ ਵੀ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਮੇਰੇ ਨਾਲ ਦਰਬਾਰ ਸਾਹਿਬ ਗਿਆ, ਉੱਥੇ ਤਾਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਵੀ ਗਿਆ, ਜਿਹਦੇ ਨਾਲ ਤੁਸੀਂ ਇੰਨੀ ਮਾੜੀ ਕੀਤੀ ਉੱਥੇ ਗਏ ਤੇ। ਸੋ ਜਿਹੜੇ ਇੱਥੇ ਆਏ ਸੀ, ਜਦੋਂ ਆਪਾਂ 2015 ਦੇ ਵਿੱਚ 4000 ਤੋਂ ਲੈ ਕੇ 5000 ਸਿੱਖ ਤੇ ਮੁਸਲਮਾਨ ਜਿਹੜੇ ਵੀਰ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਸੈਨੋਜ਼ੇ 'ਚ, ਸਾਡੇ ਜਿੱਥੇ ਸਾਡਾ ਸਟੂਡੀਓ ਹੈਗਾ ਹਨਾ ਇਸ ਸ਼ਹਿਰ ਦੇ ਵਿੱਚ। ਤੇ ਉਸ ਟਾਈਮ ਤੇ 10-15 ਸੀ ਸਰੋਪਾ ਦੇਣ ਮੋਦੀ ਨੂੰ, ਤੇ ਉਹ ਫੋਟੋ ਵੀ ਉਹਨੇ ਉਹ ਚਲਾਈ ਹੋਵੇ, ਦੇਖੋ ਤਾਂ ਮੇਰੇ ਨਾਲ ਤਾਂ ਅਮਰੀਕਾ ਦੇ ਵਸਦੇ ਸਿੱਖ ਵੀ ਹੈਗੇ ਆ। ਸੋ ਇਸ ਕੰਮ ਲਈ ਫਿਰ ਉਹ ਵਰਤਦੇ ਹੈਗੇ ਆ। ਸੋ ਪਹਿਲੀ ਗੱਲ ਤਾਂ ਇਹ ਵੀ ਆ, ਸੋ ਇਹ ਵੀਰਾਂ ਦਾ ਧੰਨਵਾਦ। ਤੇ ਦੂਜੇ ਜਿਹੜੇ ਉਦੋਂ ਸਰੋਪਾ ਦੇਣ ਇੱਥੇ ਵੀ ਗਏ ਸੀ, ਤੇ ਹੌਡੀ ਮੋਡੀ ਜਿਹੜੀ ਉੱਥੇ ਹੋਈ ਸੀਗੀ ਟੈਕਸਸ ਦੇ ਵਿੱਚ, ਉੱਥੇ ਵੀ ਕਈ ਗਏ ਸੀ। ਤੇ ਇਹ ਸਾਰਿਆਂ ਨੂੰ ਚਿੱਠੀ ਲਿਖਣੀ ਚਾਹੀਦੀ ਆ, ਕੌਂਸਲੇਟ ਨੂੰ ਵੀ ਤੇ ਜਿਹੜਾ ਹੈਗਾ ਆਪਣਾ ਇੰਡੀਆ ਦੇ ਵਿੱਚ ਮੋਦੀ ਸਰਕਾਰ ਨੂੰ ਵੀ। ਭਈ ਅਸੀਂ ਉਦੋਂ ਤੁਹਾਡੇ ਜਿਹੜਾ ਜੀ ਆਇਆਂ ਨੂੰ ਆਏ ਸੀ, ਤਾਂ ਹੁਣ ਤੁਸੀਂ ਸਾਡੇ ਭਰਾਵਾਂ ਨਾਲ ਧੱਕਾ ਕਰ ਰਹੇ ਆ ਉੱਥੇ, ਤੇ ਉਹ ਜਿਹੜਾ ਆ ਕਾਲੇ ਕਾਨੂੰਨ ਵਾਪਸ ਲਓ। ਇਹ ਫਾਇਦਾ ਤਦ ਹੀ ਹੁੰਦਾ, ਨਾ ਕਿ ਫੋਟੋ ਖਿਚਾ ਕੇ ਆ ਜਾਓ। ਜੀ। ਤੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ, ਪਲੀਜ਼ ਇੰਡੀਅਨ ਅੰਬੈਸੀ ਜਿਹੜੀ ਹੈਗੀ ਆ ਸੈਨ ਫਰਾਂਸਿਸਕੋ, ਉੱਥੇ ਲਗਾਤਾਰ ਕਈ ਦਿਨਾਂ ਤੋਂ ਪ੍ਰੋਟੈਸਟ ਚੱਲ ਰਹੇ ਆ। ਥੋੜੇ ਵੀਰ ਜਾਂਦੇ ਆ, ਰਹਿਰਾ ਸਾਹਿਬ ਦਾ ਪਾਠ ਕਰਦੇ ਆ। ਸੋ ਕਿਤੇ ਵੀ ਕੋਈ ਪ੍ਰੋਟੈਸਟ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦੀ ਗੰਦੀ ਭਾਸ਼ਾ ਨਾ ਵਰਤੋ, ਕਿਉਂਕਿ ਜਿੰਨੇ ਵੀ EMPLOYEES ਹੈਗੇ ਆ ਉਹ ਸਾਡੇ ਵਰਗੇ ਹੀ ਆ, ਉਹ ਵਿਚਾਰੇ ਜੌਬ ਕਰਦੇ, ਉਹਨਾਂ ਦਾ ਕੋਈ ਹੋਰ ਐਡਾ ਲੈਣਾ ਦੇਣਾ ਨਹੀਂ ਹੈਗਾ। ਸੋ ਉਹ ਆਪਾਂ ਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਆਪਾਂ ਦੇਖਦੇ ਨਾ ਉੱਥੇ ਪ੍ਰੋਟੈਸਟ ਦੇ ਵਿੱਚ ਜਿਨ੍ਹਾਂ ਪੁਲਿਸ ਵਾਲਿਆਂ ਨੇ ਬਾਛੜਾਂ ਮਾਰੀਆਂ ਸੀਆਂ, ਪਾਣੀ ਦੀਆਂ ਡੰਡੇ ਚਲਾਏ ਸੀ, ਉਹਨਾਂ ਨੂੰ ਹੀ ਲੰਗਰ ਖਿਲਾਇਆ ਬਾਅਦ ਦੇ ਵਿੱਚ, ਰਾਈਟ ਛਕਾਇਆ। ਸੋ ਆਪਾਂ ਉਹੀ ਮੈਥਡ ਰੱਖਣਾ। ਤੇ 1-2 ਹੋਰ ਬੇਨਤੀਆਂ ਕਰਨੀਆਂ। ਫੇਸਬੁੱਕ ਦੇ ਉੱਤੇ ਜਿਹੜੀ ਹੈਗੀ ਆ ਪ੍ਰੋਟੈਸਟ ਹੋਣ ਜਾ ਰਿਹਾ ਬਹੁਤ ਵੱਡਾ ਮੈਲਨੋ ਪਾਰਕ ਦੇ ਵਿੱਚ, ਕਿਉਂਕਿ ਜਿਹੜੀ ਫੇਸਬੁੱਕ ਆ ਇਸ ਕੰਪਨੀ ਦੇ ਸ਼ੇਅਰ ਅੰਬਾਨੀਆਂ ਅਡਾਨੀਆਂ ਦੀ ਕੰਪਨੀ ਨਾਲ ਇੰਡੀਆ ਦੇ ਵਿੱਚ ਹੈਗੇ ਆ। ਸੋ ਬਹੁਤ ਸਾਰੇ ਸਿੱਖ ਇਹ ਸੋਚ ਰਹੇ ਆ, ਸੋਚ ਨਹੀਂ ਰਹੇ, ਉਹਨਾਂ ਨੂੰ ਪੱਕਾ ਯਕੀਨ ਆ ਵੀ ਬਹੁਤ ਸਾਰਾ ਜਿਹੜਾ ਮਟੀਰੀਅਲ ਖਾਸ ਕਰਕੇ ਫਾਰਮਰਸ ਪ੍ਰੋਟੈਸਟ ਦੇ ਸੰਬੰਧ ਦੇ ਵਿੱਚ ਫੇਸਬੁੱਕ ਤੇ ਜਾਂ ਟਵਿੱਟਰ ਤੇ ਜਾਂ ਹੋਰਨਾਂ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ, ਤੇ ਉਹਨਾਂ ਦੇ ਉੱਤੇ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਉਂਕਿ ਸਾਨੂੰ ਪਤਾ ਵੀ ਹਰਜੋਤ ਸਿੰਘ ਜੀ ਕਰ ਰਹੇ ਆ। ਅੱਜ ਸੁਖਦੇਵ ਸਿੰਘ ਬੱਬਰ ਹੋਣਾ ਦੀ ਇੱਕ ਫੋਟੋ ਜਿਹੜੀ ਆ ਉਹ ਉਹਨਾਂ ਦੀ ਇੱਕ ਪੇਂਟਿੰਗ ਕਿਸੇ ਨੇ ਬਣਾਈ ਸੀ, ਆਖਿਆ ਜੀ ਕਮਿਊਨਿਟੀ ਗਾਈਡਲਾਈਨ ਦੇ ਉਲਟਾ ਉਹ ਕਰਤਾ। ਇੰਸਟਾਗ੍ਰਾਮ ਦੇ ਉੱਤੇ ਫਾਰਮਰ ਪ੍ਰੋਟੈਸਟ ਹੈਸ਼ਟੈਗ ਸਿੱਖ, ਇੱਦਾਂ ਦੀਆਂ ਚੀਜ਼ਾਂ। ਫਿਰ ਫੇਸਬੁੱਕ ਦੇ ਉੱਤੇ ਕਿੰਨੀ ਵਾਰੀ ਜਿਹੜਾ ਉਹਨਾਂ ਨੇ ਰੋਕਿਆ। ਸਭ ਨੂੰ ਪਤਾ ਵੀ ਅੰਦਰ ਖਾਤੇ ਕੀ ਜਿਹੜਾ ਉੱਥੇ ਚੱਲ ਰਿਹਾ ਆ। ਰੀਸੈਂਟਲੀ ਇੱਕ ਵਾਲ ਸਟਰੀਟ ਜਰਨਲ ਦੇ ਵਿੱਚ ਰਿਪੋਰਟ ਲੱਗੀ ਸੀ, ਕਹਿੰਦੇ ਵੀ ਜਿਹੜਾ ਫੇਸਬੁੱਕ ਆ ਉਹ ਜਿਹੜੇ ਰਾਈਟ ਵਿੰਗ ਆ ਜਾਂ ਜਿਹੜੇ ਹਿੰਸਾ ਫੈਲਾਉਣ ਵਾਲੀਆਂ ਗੱਲਾਂ ਆ ਉਹਨਾਂ ਗਰੁੱਪਸ ਦੇ ਉੱਤੇ ਕ੍ਰੈਕਡਾਊਨ ਕਰਨ ਦੀ ਜਿਹੜੀ ਉਹ ਸੋਚ ਰਿਹਾ ਆ। ਪਰ ਕਹਿੰਦੇ ਇੰਡੀਆ ਵਿੱਚ ਉਹਨਾਂ ਨੂੰ ਖਤਰਾ ਲੱਗਾ ਵੀ ਉਹਨਾਂ ਦੇ ਆਪਣੇ EMPLOYEE ਦੇ ਉੱਤੇ ਗਾਜ ਡਿੱਗ ਜਾਣੀ ਆ।
ਰੀਜ਼ਨ ਉਹਨਾਂ ਦਾ ਇਹ ਆ ਵੀ ਉਹਨਾਂ ਦੇ ਫੇਸਬੁੱਕ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਉਹ ਉੱਥੇ ਰਾਈਟ ਵਿੰਗ ਐਕਸਟਰੀਮਿਸਟ ਜਿਹੜੇ ਅੱਤਵਾਦੀ ਆ, ਉਹ ਉਹਨਾਂ ਨੇ ਜਿਹੜੇ ਭਰਤੀ ਕੀਤੇ ਹੋਏ ਆ, ਜਿਹੜੇ 'ਚ ਬਜਰੰਗ ਦਲ ਵਾਲੇ ਤੇ ਹੋਰ ਪਤਾ ਨਹੀਂ ਕਿੱਦਾਂ ਦੇ ਜਿਹੜੇ ਅੱਤਵਾਦੀ ਗਰੁੱਪ ਵਾਲੇ, ਉਹ ਉਹਨਾਂ ਨੇ ਉੱਥੇ ਜਿਹੜੇ ਉਹ ਨਾਲ ਦੇ ਨਾਲ ਜੁੜੇ ਆ। ਰਾਜਕਨਵੀਰ ਸਿੰਘ ਜੀ, ਜਿਹੜੀ ਮਿਲਕਵੀਡਸ ਦੇ ਵਿੱਚ ਕੰਪਨੀ ਆ ਸਿਸਕੋ, ਉੱਥੇ ਪਿੱਛੇ ਆਇਆ ਸੀ ਕਿੰਨਾ ਇਸ਼ੂ ਵੀ ਜਿਹੜੇ ਦਲਿਤ ਭਾਈਚਾਰੇ ਦੇ ਇੰਜੀਨੀਅਰ ਸੀ ਉਹਨਾਂ ਨਾਲ ਹੀ ਹੇਟ ਕਰੀ ਜਾਂਦੇ ਸੀ ਉੱਥੇ, ਬਿਲਕੁਲ ਜੀ, ਜਿਹੜੇ ਅਪਰ ਕਲਾਸ ਵਾਲੇ ਇੰਜੀਨੀਅਰ ਅਮਰੀਕਾ ਦੇ ਵਿੱਚ। ਇਹਦੇ ਸਪੈਸ਼ਲ ਰਿਪੋਰਟ ਆਈ ਸੀ, ਦੇਖ ਲਓ, ਉਹਤੇ ਲਾ ਸੂਟ ਫਾਈਲ ਹੋਇਆ ਸਿਸਕੋ ਤੇ ਉੱਥੇ। ਸੋ ਇਹ ਆਈ ਥਿੰਕ ਫੇਸਬੁੱਕ ਤੋਂ ਤਾਂ ਇੱਥੇ ਦੁਨੀਆ ਪਹਿਲਾਂ ਹੀ ਬੜੀ ਅੱਕੀ ਪਈ ਆ, ਇੱਥੋਂ ਦੀ ਸਰਕਾਰ ਬੜੀ ਅੱਕੀ ਪਈ ਆ। ਸੋ ਜਦੋਂ ਇਹ ਹੁਣ ਜਿੰਨੇ ਵੀ ਸਾਡੇ ਵੀਰ ਜਿਹੜੇ ਇੱਥੇ ਪ੍ਰੋਟੈਸਟ ਕਰਨ ਦੇ ਲਈ ਜਾਣਗੇ, ਬੇਨਤੀ ਅਸੀਂ ਉਹਨਾਂ ਨੂੰ ਇਹ ਵੀ ਕਰਦੇ ਹਾਂ, ਬਾਕੀ ਪ੍ਰੋਟੈਸਟ ਦੇ ਵਾਂਗੂ ਇੱਥੋਂ ਦੇ ਮੀਡੀਆ ਨੂੰ ਇਸ ਦੀ ਵੀ ਜਿਹੜੀ ਆ ਤੁਸੀਂ ਜਾਣਕਾਰੀ ਪਹਿਲਾਂ ਹੀ ਜਿਹੜੀ ਆ ਉਹ ਦੇ ਦਿਓ, ਤਾਂ ਜੋ ਇਹ ਫਿਰ ਜਿਹੜਾ ਪ੍ਰੋਟੈਸਟ ਆ ਉਹ ਤੁਹਾਡਾ ਕਿਤੇ ਨਾ ਕਿਤੇ ਜਿਹੜਾ ਲੋਕਲ ਮੀਡੀਆ ਦੇ ਵਿੱਚ ਜਾਂ ਨੈਸ਼ਨਲ ਮੀਡੀਆ ਦੇ ਵਿੱਚ ਜਿਹੜਾ ਉਹ ਕਵਰ ਹੋ ਸਕਦਾ ਆ। ਕਿਉਂਕਿ ਆਪਾਂ ਦੇਖਿਆ ਵੀ ਰਾਸ਼ਟਰਪਤੀ ਟਰੰਪ 230 ਜਿਹੜੀ ਸੈਕਸ਼ਨ ਹੈਗਾ ਉਸ ਨੂੰ ਲੈ ਕੇ ਕਿੰਨੇ ਤੱਤੇ ਵਗਦੇ ਆ ਇਹਨਾਂ ਦੇ ਖਿਲਾਫ, ਵੀ ਇਸ ਨੂੰ ਜਿਹੜਾ ਰਿਪੀਲ ਕਰਨਾ ਚਾਹੀਦਾ, ਵੀ ਇਸ ਦੇ ਵਿੱਚ ਬਲੈਂਕਟ ਇਮਿਊਨਿਟੀ ਇੱਕ ਹਿਸਾਬ ਦੇ ਨਾਲ ਆਪਣੇ ਆਪ ਨੂੰ ਜਿਹੜੀ ਉਹ ਲਈ ਫਿਰਦੇ ਨੇ, ਲੋਕੀ ਜੋ ਮਰਜ਼ੀ ਕਰੀ ਜਾਣ ਤੇ ਆਪ ਜਿਹੜਾ ਕੁਛ ਕਰਦੇ ਨਹੀਂ ਆ। ਸੋ ਅਜਿਹੇ ਲੋਕਾਂ ਨੂੰ ਜਿਹੜੇ ਆ ਗਰੁੱਪਸ ਨੂੰ ਨਾਲ ਜੋੜ ਕੇ ਆਪਣੀ ਆਵਾਜ਼ ਨੂੰ ਜਿਹੜੀ ਆ ਹੋਰ ਬੁਲੰਦ ਕਰੋ, ਤੇ ਉੱਥੇ ਜਿਹੜੇ ਨਾਅਰੇ ਆ ਤੇ ਜਿਹੜੇ ਲਿਖ ਕੇ ਲੈ ਕੇ ਜਾਣਾ ਟਰਾਈ ਕਰੋ ਵੱਧ ਤੋਂ ਵੱਧ ਇੰਗਲਿਸ਼ ਦੇ ਵਿੱਚ, ਕਿਉਂਕਿ ਇਹ ਵੀ ਹੈਗਾ ਵੀ ਉੱਥੇ ਜਿਹੜੇ ਕੰਮ ਕਰਨ ਵਾਲੇ ਹੋਣੇ ਆ ਲੋਕ, ਉਹ ਕਾਫੀ ਲੋਕ ਜਿਹੜੇ ਘਰੋਂ ਵੀ ਕੰਮ ਕਰ ਰਹੇ ਹੁਣ, ਮੇਕ ਸ਼ੋਰ ਕਰੋ ਵੀ ਜਦੋਂ ਪੀਕ ਟਾਈਮ ਹੋਵੇ ਉਦੋਂ ਜਿਹੜਾ ਕਰੋ, ਤੇ ਜਾਂ ਕੰਟੀਨਿਊਸਲੀ ਕਈ ਦਿਨ ਜਿਹੜਾ ਆਪਾਂ ਨੂੰ ਉੱਥੇ ਪ੍ਰੋਟੈਸਟ ਆ ਉਹ ਕਰਨਾ ਪੈਣਾ ਹੈਗਾ ਆ। ਸੋ ਬਿਲਕੁਲ ਇੱਕ ਵਾਰ ਸਰੋਤਿਆਂ ਨੂੰ ਰਿਮਾਈਂਡ ਕਰਦੇ ਜਾਈਏ, ਵੀਰਵਾਰ ਨੂੰ ਜਿਹੜਾ ਹੈਗਾ ਆ ਦਸੰਬਰ, ਜਿਹੜੀ ਡੇਟ ਆ 27 ਆ ਮੇਰੇ ਖਿਆਲ ਦਸੰਬਰ 17, ਸੌਰੀ, ਜਾਣੀ ਕਿ ਪਰਸੋਂ ਨੂੰ ਦਸੰਬਰ 17 ਵੀਰਵਾਰ ਨੂੰ 2 ਵਜੇ ਦੁਪਹਿਰੇ ਫੇਸਬੁੱਕ ਦੇ ਜਿਹੜੇ ਹੈੱਡਕੁਆਟਰਸ ਆ 1 ਹੈਕਰਵੇ ਮੈਲਨੋ ਪਾਰਕ 94025, ਉੱਥੇ ਇਹ ਪ੍ਰੋਟੈਸਟ ਹੋਣ ਜਾ ਰਿਹਾ ਮੋਸਟਲੀ, ਕਿਉਂਕਿ ਉੱਥੇ ਪਾਰਕਿੰਗ ਵਗੈਰਾ ਈਜ਼ੀ ਮਿਲ ਜਾਣੀ ਆ, ਕੋਈ ਐਡਾ ਰਸ਼ ਨਹੀਂ ਹੋਣਾ, ਕਿਉਂਕਿ ਮੈਜੋਰਟੀ ਫੇਸਬੁੱਕ ਦੇ ਇੰਪਲਾਈ ਘਰੋਂ ਹੀ ਕੰਮ ਕਰਦੇ ਹੈਗੇ ਆ। ਸੋ ਰੀਜ਼ਨ ਇੱਕੋ ਇੱਕ ਆ ਵੀ ਬਲੋਕਿੰਗ ਕਰ ਰਹੇ ਹੈਗੇ ਕੰਟੈਂਟ ਦੀ ਅਬਾਊਟ ਫਾਰਮਰਸ ਪ੍ਰੋਟੈਸਟ। ਸੋ ਜਿਹੜਾ ਫਾਰਮਰਸ ਪ੍ਰੋਟੈਸਟ ਦੇ ਰਿਲੇਟਡ ਕੋਈ ਵੀ ਮਟੀਰੀਅਲ ਹੁੰਦਾ, ਉਸ ਦਾ ਫੇਸਬੁੱਕ ਵਾਲੇ ਵੀ ਤੇ ਫੇਸਬੁੱਕ ਦੇ ਨਾਲ ਰਿਲੇਟਡ ਜਿਹੜੀ ਅੰਬਾਨੀਆਂ ਅਡਾਨੀਆਂ ਦੀ ਕੰਪਨੀ ਇੰਡੀਆ 'ਚ, ਉਹ ਉਸ ਨੂੰ ਬਲੋਕ ਕਰ ਰਿਹਾ ਹੈ, ਉਹਦੇ ਸੰਬੰਧ ਦੇ ਵਿੱਚ ਇਹ ਪ੍ਰੋਟੈਸਟ ਹੋ ਰਿਹਾ। ਸੋ ਪਲੀਜ਼ ਜਿੰਨੇ ਵੀ ਬੇ ਏਰੀਏ ਦੇ ਵਿੱਚ ਰਹਿੰਦੇ ਆ, ਦੂਰੋਂ ਪਾਰੋਂ ਆ, ਇੱਥੇ ਕੋਈ ਜਿੱਦਾਂ ਟਰੱਕਾਂ ਕਾਰਾਂ ਨਾਲ ਨਹੀਂ, ਜਿੰਨੇ ਵੀ ਵੱਧ ਤੋਂ ਵੱਧ ਆ ਸਕਦੇ ਆ, ਤੇ ਉਹ ਬੜੇ ਜਿੱਦਾਂ ਸੱਭਿਅਕ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਕਰਨਾ ਉੱਥੇ ਪਹੁੰਚੋ। ਤੇ ਦੂਸਰੀ ਗੱਲ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਲੱਗਦਾ ਨਹੀਂ ਕਹਿੰਦੇ ਵੀ ਮੋਦੀ ਜਿਹੜਾ ਆ ਉਹ ਮੰਨੂਗਾ, ਪੂਰਾ ਸਟਬਨ ਹੈਗਾ। ਸੋ ਸਿਚੁਏਸ਼ਨ ਉਹੀ ਬਣੀ ਉਹ ਜਿਹੜੀ ਸਾਡੀ ਅਮਰੀਕਾ ਵਾਲੀ ਸੀ, ਵੀ ਪ੍ਰੈਜ਼ੀਡੈਂਟ ਟਰੰਪ, ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਉਹ ਚੁੱਪ ਸੀ, ਉਹਨਾਂ ਦੇ ਇਕੱਲਿਆਂ ਤੋਂ ਹੀ ਉਹੀ ਸਿਚੁਏਸ਼ਨ ਇੰਡੀਆ 'ਚ ਆ। ਜਿਹੜੇ ਹੋਰ ਬੀਜੇਪੀ ਦੇ ਅੰਦਰ ਰਿਫਟ ਬੜੀ ਚੱਲ ਰਹੀ ਆ, ਉਹਦੀ ਰੀਸੈਂਟ ਐਗਜ਼ਾਮਪਲ ਕੱਲ ਜਿਹੜੇ ਉੱਥੇ ਦੇ ਮੈਂਬਰ ਪਾਰਲੀਮੈਂਟ ਆ ਸੁਬਰਾਮਨੀਅਮ ਸਵਾਮੀ, ਬਹੁਤ ਪੁਰਾਣੇ ਪਾਰਲੀਮੈਂਟੇਰੀਅਨ ਹੈਗੇ ਆ, ਇਕਨੋਮਿਕਸ ਦੇ ਵਿੱਚ PhD ਆ ਹਾਰਵਰਡ ਯੂਨੀਵਰਸਿਟੀ ਤੋਂ, ਉਹਨਾਂ ਨੇ ਖੁਦ ਕਿਹਾ ਵੀ ਜਿਹੜੇ ਬਿੱਲ ਆ ਇਹ ਵਾਪਸ ਹੋਣੇ ਚਾਹੀਦੇ ਆ। ਤੇ ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਪੱਤਰਕਾਰ ਵੱਲੋਂ ਵੀ ਜਿਹੜੀ ਬੀਜੇਪੀ ਨੇ ਤਾਂ ਸਿੱਖਾਂ ਦੀ ਵੋਟ ਸਾਰੀ ਗਵਾ ਲਈ, ਉਹ ਕਹਿੰਦਾ ਤੁਸੀਂ ਵੋਟ ਦੀ ਗੱਲ ਕਰਦੇ ਆ, ਮੈਂ ਇਹ ਸੋਚ ਰਿਹਾ ਵੀ ਕਿਤੇ ਇੰਡੀਆ ਸਿੱਖਾਂ ਨੂੰ ਆਪਣੇ ਨਾਲੋਂ ਗਵਾ ਨਾ ਲਵੇ। ਸੋ ਉਹ ਪਹਿਲਾਂ ਵੀ ਜਿਹੜੇ ਆ 1984 ਬਾਰੇ ਵੀ ਬੜਾ ਬੋਲਡ ਸਟੇਟਮੈਂਟ ਦਿੰਦੇ ਰਹੇ ਆ ਵੀ ਕਿਸ ਤਰ੍ਹਾਂ ਜਿਹੜੀ ਆ ਉਦੋਂ ਦੀ ਕਾਂਗਰਸ ਸਰਕਾਰ ਨੇ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ। ਸੋ ਇਹ ਗੱਲਬਾਤ ਚੱਲ ਰਹੀ ਆ, ਲੱਗਦਾ ਨਹੀਂ ਉੱਥੇ ਕੋਈ ਕਿਸੇ ਤਰ੍ਹਾਂ ਉਹ ਮੰਨੂਗਾ। ਸੋ ਆਪਾਂ ਜਿੰਨੇ ਵੀ ਸਾਡੇ ਉੱਥੇ ਭੈਣ ਭਰਾ ਹੈਗੇ ਆ, 20 ਦੇ ਕਰੀਬ ਜਿਹੜੇ ਆ ਸ਼ਹੀਦ ਹੋ ਚੁੱਕੇ, ਜਿਨ੍ਹਾਂ ਦੀ ਮੌਤ ਹੋਈ ਆ। ਕੱਲ ਫੇਰ 2 ਜਣੇ ਇੱਕ ਟਰਾਲੀ ਦਾ ਐਕਸੀਡੈਂਟ ਹੋ ਗਿਆ। ਸੋ ਇਹ ਬਹੁਤ ਵੱਡੀ ਗਿਣਤੀ ਆ, ਸਾਥ ਦਈਏ। ਜਿੱਦਾਂ ਵੀ ਕੋਈ ਮਾੜੀਆਂ ਮੋਟੀਆਂ ਕਿਸੇ ਤੋਂ ਗਲਤੀਆਂ ਹੁੰਦੀਆਂ ਉਹਨਾਂ ਨੂੰ ਪਿਛਾਂਹ ਛੱਡੋ। ਅੱਜ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਾਬਕਾ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਵੀ ਬੋਲ ਕੇ ਆਏ ਆ। ਉਹ ਕਹਿੰਦੇ ਵੀ ਮਾੜੀ ਮੋਟੀ ਗਲਤੀ ਹੁੰਦੀ ਆ, ਹੁਣ ਪੂਰੇ ਪਿੱਛੇ ਹਟ ਜਾਓ, ਤੇ ਜੇ ਤੁਸੀਂ ਇੱਥੇ ਕੁਛ ਅਚੀਵ ਨਾ ਕੀਤਾ ਤੇ ਤੁਸੀਂ ਬਿਲਕੁਲ ਉੱਜੜ ਜਾਣਾ ਆ, ਸਾਰਾ ਕੁਝ ਤੁਹਾਡਾ ਜਿਹੜਾ ਆ ਗਵਾਚ ਜਾਣਾ ਆ। ਫਿਰ ਧਰਮ ਤਾਂ ਪਿੱਛੇ ਦੂਰ ਦੀ ਗੱਲ ਆ, ਉਹ ਕਹਿੰਦੇ ਵੀ ਤੁਹਾਡਾ ਸਾਰਾ ਕੁਝ ਉਖੜ ਜਾਣਾ। ਸੋ ਬਿਲਕੁਲ ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਸੁਣ ਰਹੇ ਹੈਗੇ ਆ, ਜਿੱਦਾਂ ਵੀ ਤੁਸੀਂ ਸੇਵਾ ਕਰ ਸਕਦੇ ਆ, ਤਨੋਂ ਮਨੋਂ ਰਲ ਕੇ ਵੱਧ ਤੋਂ ਵੱਧ ਕਰੋ। ਕੁਛ ਪਿਛਲੇ ਦਿਨਾਂ ਤੋਂ ਮੈਂ ਦੇਖ ਰਿਹਾ ਟਵਿੱਟਰ ਦੇ ਉੱਤੇ ਫੇਰ ਠੰਡਾ ਕੰਮ ਪੈ ਗਿਆ ਹੈਗਾ। ਹਰ ਰੋਜ਼ ਹੈਸ਼ਟੈਗ ਹੁੰਦਾ, ਕੱਲ ਸੌਰੀ ਅਸੀਂ ਦੱਸ ਨਹੀਂ ਸਕੇ, ਅੱਜ ਫੇਰ ਦੱਸਾਂਗੇ ਅੱਜ ਵਾਲਾ ਕਿਹੜਾ ਆ। ਵੱਧ ਤੋਂ ਵੱਧ ਜਿਹੜਾ ਆ ਪਾਰਟੀਸਪੇਟ ਕਰੋ। ਸੋ ਜਿਹੜਾ ਵੀ ਭਰਾ ਹੈਗਾ ਆ, ਹਰ ਇੱਕ ਨੂੰ ਨਾਲ ਲੈ ਕੇ ਚੱਲੋ, ਚਾਹੇ ਤੁਹਾਡੇ ਵਿਚਾਰ ਉਹਦੇ ਨਾਲ ਮਿਲਦੇ ਜਾਂ ਨਹੀਂ। ਹੱਥ ਜੋੜ ਕੇ
ਕਿਉਂਕਿ ਇਹ ਜਿਹੜੀ ਲੜਾਈ ਹੈਗੀ ਆ, ਇਹ ਤੁਸੀਂ ਦੇਖ ਲਓ ਵੀ ਪਾਲਸਤੀਨੀਅਨ 'ਚ ਕੀ ਹੋਇਆ, ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਹੋ ਗਿਆ। ਸੋ ਇਹੀ ਕੁਛ ਉੱਥੇ ਇੰਡੀਆ ਦੇ ਵਿੱਚ ਹੋਣਾ ਹੈਗਾ ਆ ਜੀ। ਜੀ ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਫੇਸਬੁੱਕ ਦੇ ਹੈੱਡਕੁਆਟਰ ਜਿਹੜਾ ਕੈਲੀਫੋਰਨੀਆ 'ਚ ਆ, ਉੱਥੇ ਉਸ ਦਾ ਜਿਹੜਾ ਹੈ ਉਸ ਦੇ ਮੂਹਰੇ ਪ੍ਰੋਟੈਸਟ ਹੋਊਗਾ। ਸੋ ਇਹ ਤਾਂ ਕਰਕੇ ਪ੍ਰੋਟੈਸਟ ਹੋ ਰਿਹਾ ਵੀ ਉੱਥੇ ਜਿਹੜੇ ਫਾਰਮਰ ਪ੍ਰੋਟੈਸਟ ਦੇ ਨਾਲ ਜੁੜਿਆ ਹੋਇਆ ਕੰਟੈਂਟ ਆ, ਉਸ ਨੂੰ ਫੇਸਬੁੱਕ ਦੇ ਦੁਆਰਾ, ਇੰਸਟਾਗ੍ਰਾਮ ਦੇ ਦੁਆਰਾ ਜਿਹੜਾ ਆ ਉਹ ਕਿਤੇ ਨਾ ਕਿਤੇ ਕਈ ਥਾਵਾਂ ਦੇ ਉੱਤੇ ਰੋਕਿਆ ਗਿਆ ਹੈਗਾ ਆ। ਸੋ ਆਉਂਦੇ ਵੀਰਵਾਰ ਨੂੰ 17 ਦਸੰਬਰ ਨੂੰ ਦੁਪਹਿਰ 2 ਵਜੇ ਫੇਸਬੁੱਕ ਦਾ ਜਿਹੜਾ ਹੈੱਡਕੁਆਟਰ ਆ, ਇੱਕ ਹੈਕਰਵੇ ਮੈਨਲੋ ਪਾਰਕ, ਇੱਥੇ ਜਿਹੜਾ ਆ ਇਹ ਪ੍ਰੋਟੈਸਟ ਰੱਖਿਆ ਗਿਆ ਹੈਗਾ ਆ। ਸੋ ਜ਼ਰੂਰ ਜਿਹੜੇ ਵੀ ਉਸ ਦੇ ਇਰਦ ਗਿਰਦ ਰਹਿੰਦੇ ਨੇ ਲੋਕ, ਦੂਰੋਂ ਨੇੜਿਓਂ ਜਿਹੜੇ ਆ ਜ਼ਰੂਰ ਉੱਥੇ ਪਹੁੰਚ ਕੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਵੋ ਜੀ। ਅਤੇ ਹਰਜੋਤ ਸਿੰਘ ਜੀ, ਇੱਥੋਂ ਦੀਆਂ ਹੁਣ ਜੇ ਆਪਾਂ ਖਬਰਾਂ ਦੇ ਉੱਤੇ ਜਿਹੜੇ ਉਹ ਗੱਲ ਕਰਦੇ ਜਾਈਏ, 5 ਹਫ਼ਤਿਆਂ ਬਾਅਦ ਆਖਿਰਕਾਰ ਜਿਹੜੇ ਆ ਸੈਨੇਟ ਦੀ ਰੀ ਇਲੈਕਸ਼ਨ ਜਿੱਤ ਚੁੱਕੇ, ਅਤੇ ਸੈਨੇਟ ਦੇ ਮੈਜੋਰਟੀ ਲੀਡਰ ਮਿਚ ਮਕੋਨਲ, ਉਹਨਾਂ ਨੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੂੰ ਜਿਹੜੀ ਆ ਉਹ ਵਧਾਈ ਦੇ ਦਿੱਤੀ ਆ। ਇਸ ਤੋਂ ਪਹਿਲਾਂ ਉਹਨਾਂ ਨੇ ਵਧਾਈ ਦੇਣੋਂ ਜਿਹੜਾ ਇਨਕਾਰ ਕੀਤਾ ਸੀ, ਜਾਂ ਉਹਨਾਂ ਨੇ ਇਹ ਮੰਨਣੋਂ ਵੀ ਇਨਕਾਰ ਕੀਤਾ ਸੀਗਾ ਵੀ ਉਹ ਪ੍ਰੈਜ਼ੀਡੈਂਟ ਇਲੈਕਟ ਨੇ ਜੋ ਬਾਈਡਨ। ਪਰ ਕੱਲ੍ਹ ਇਲੈਕਟਰਲ ਕਾਲਜ ਦੀਆਂ ਵੋਟਾਂ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਆ ਚੀਜ਼ ਸਪਸ਼ਟ ਜਿਹੜੀ ਉਹ ਹੋ ਗਈ। ਹਾਊਸ ਦੇ ਕੁਛ ਰਿਪਬਲਿਕਨਸ ਆ ਉਹ ਕਹਿ ਰਹੇ ਸੀਗੇ ਵੀ ਅਸੀਂ ਜਦ 5 ਦਸੰਬਰ ਨੂੰ ਇਹ ਵੋਟਾਂ ਜਿਹੜੀਆਂ ਇਹਨਾਂ ਨੇ ਪਾਈਆਂ ਨੇ, ਇਲੈਕਟਰਲ ਕਾਲਜ ਨੇ ਜਿਹੜੀਆਂ ਕਾਊਂਟ ਹੋਣੀਆਂ ਨੇ ਸਦਨ ਦੇ ਵਿੱਚ, ਉਸ ਟਾਈਮ ਦੇ ਉੱਤੇ ਜਿਹੜਾ ਇਸ ਦੇ ਉੱਤੇ ਵਿਰੋਧ ਪ੍ਰਗਟਾਵਾਂਗੇ। ਪਰ ਉਹ ਤਾਂ ਕਹਿੰਦੇ ਫਾਇਦਾ ਹੋਣਾ ਸੀਗਾ ਜੇ ਸੈਨੇਟ ਦੇ ਰਿਪਬਲਿਕਨਸ ਵੀ ਉਸ ਦੇ ਵਿੱਚ ਸਾਥ ਜਿਹੜਾ ਉਹ ਦਿੰਦੇ। ਪਰ ਕੱਲ੍ਹ ਜਿਹੜੇ ਸੀਨੀਅਰ ਰਿਪਬਲਿਕਨ ਜਿਹੜੇ ਸੈਨੇਟਰ ਸੀਗੇ ਜਾਂ ਹੋਰ ਲੀਡਰਸ਼ਿਪ ਸੀ, ਉਹਨਾਂ ਨੇ ਇਸ ਚੀਜ਼ ਕਰਨ ਤੋਂ ਕਿਤੇ ਨਾ ਕਿਤੇ ਇਨਕਾਰ ਕਰ ਦਿੱਤਾ ਸੀਗਾ। ਅਤੇ ਅੱਜ ਮਿਚ ਮਕੋਨਲ ਦੇ ਦੁਆਰਾ ਇਹਨਾਂ ਨੂੰ ਵਧਾਈ ਦੇਣਾ ਅਤੇ ਮੰਨਣਾ ਵੀ ਇਹ ਪ੍ਰੈਜ਼ੀਡੈਂਟ ਇਲੈਕਟ ਬਣ ਗਏ ਨੇ ਜੋ ਬਾਈਡਨ, ਇਹ ਕਿਤੇ ਨਾ ਕਿਤੇ ਇਸ ਚੀਜ਼ ਨੂੰ ਹੁਣ ਪੁਸ਼ਟੀ ਕਰਦਾ ਆ ਵੀ ਹੁਣ ਇਹਨਾਂ ਨੂੰ ਮੰਨਣਾ ਹੀ ਇਨ ਦੀ ਐਂਡ ਪੈਣਾ ਹੈ। ਵੀ ਹੁਣ ਇਸ ਤੋਂ ਜ਼ਿਆਦਾ ਕਿੰਨੀ ਵਾਰੀ ਜਿਹੜਾ ਕੋਈ ਹਾਰ ਸਕਦਾ ਹੈ। ਰਾਸ਼ਟਰਪਤੀ ਟਰੰਪ ਜਿੱਦਾਂ ਕਹਿੰਦੇ ਸੀਗੇ ਵੀ ਵੀ ਕੈਂਟ ਗੈਟ ਇਨਫ ਵਿਨਸ, ਵੀ ਆਪਾਂ ਇੰਨੇ ਜ਼ਿਆਦਾ ਜਿੱਤ ਰਹੇ ਹਾਂ, ਪਰ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦੀਆਂ ਜਿਹੜੀਆਂ ਹਾਰਾਂ ਆ ਰਾਈਟ ਨਾ, ਉਹਨਾਂ ਨੂੰ ਅਦਾਲਤਾਂ ਦੇ ਵਿੱਚ ਵੀ ਜਿਹੜੀਆਂ ਉਹ ਦੇਖਣੀਆਂ ਪਈਆਂ ਹੈਗੀਆਂ ਆ। ਉਹ ਅਜੇ ਵੀ ਕੰਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੱਲ੍ਹ ਜਿਹੜੇ ਜੋ ਬਾਈਡਨ ਆ, ਉਹਨਾਂ ਨੇ ਝਾੜ ਜਿਹੜੀ ਆ ਉਹ ਰਾਸ਼ਟਰਪਤੀ ਟਰੰਪ ਨੂੰ ਜਿਹੜੀ ਉਹ ਪਾਈ। ਉਹਨਾਂ ਨੇ ਕਿਹਾ ਵੀ ਤੁਹਾਡੇ ਇਸ ਤਰੀਕੇ ਦੇ ਨਾਲ ਕਹਿਣ ਦੇ ਨਾਲ ਅਮਰੀਕਾ ਦੀ ਡੈਮੋਕ੍ਰੇਸੀ ਦੇ ਉੱਤੇ ਜਿਹੜਾ ਆ ਉਹ ਲੋਕਾਂ ਦੇ ਪ੍ਰਸ਼ਨ ਜਿਹੜੇ ਉੱਠਦੇ ਨੇ। ਅਤੇ ਪਰ ਉਹਨਾਂ ਨੇ ਕਿਹਾ ਵੀ ਹੁਣ ਆਪਾਂ ਨੂੰ ਇੱਕ ਟਰਨਓਵਰ ਦਾ ਪੇਜ, ਵੀ ਨਵਾਂ ਜਿਹੜਾ ਪੰਨਾ ਆ ਉਸ ਦੇ ਵੱਲ ਨੂੰ ਜਿਹੜਾ ਉਹ ਵਧਣ ਦੀ ਜ਼ਰੂਰਤ ਆ। ਟਾਈਮ ਟੂ ਹੀਲ ਅਮਰੀਕਾ, ਇਹ ਜਿਹੜਾ ਉਹਨਾਂ ਨੇ ਕੱਲ੍ਹ ਆਪਣੇ ਸੰਦੇਸ਼ ਦੇ ਵਿੱਚ, ਜਦੋਂ ਇਲੈਕਟਰਲ ਕਾਲਜ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ 306 ਇਲੈਕਟਰਲ ਵੋਟਾਂ ਜਿਹੜੀਆਂ ਆ ਗਈਆਂ। ਹਰਜੋਤ ਸਿੰਘ ਜੀ, ਲਾਸਟ ਟਾਈਮ ਜਦੋਂ 2016 'ਚ ਰਾਸ਼ਟਰਪਤੀ ਟਰੰਪ ਜਿੱਤੇ ਸੀਗੇ, ਉਦੋਂ ਉਹਨਾਂ ਦੀਆਂ ਵੀ 306 ਜਿਹੜੀਆਂ ਇਲੈਕਟਰਲ ਵੋਟਾਂ ਸੀਗੀਆਂ। ਪਰ ਉਸ ਟਾਈਮ ਦੇ ਉੱਤੇ ਜਦੋਂ ਇਲੈਕਟਰਲ ਕਾਲਜ ਨੇ ਵੋਟ ਪਾਈ ਸੀ ਅਤੇ 2 ਜਿਹੜੇ ਆ ਉਹ ਫੇਥਲੈਸ ਇਲੈਕਟਰਲ ਨਿਕਲੇ ਸੀ। ਉਦੋਂ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਵੋਟ ਨਹੀਂ ਸੀ ਪਾਈ। ਸੋ ਕੁੱਲ ਉਹਨਾਂ ਨੂੰ 304 ਜਿਹੜੀਆਂ ਇਲੈਕਟਰਲ ਵੋਟਾਂ ਮਿਲੀਆਂ ਸੀਗੀਆਂ। ਸੋ ਬਰਾਕ ਓਬਾਮਾ ਤੋਂ ਬਾਅਦ ਦੇ ਵਿੱਚ ਪਹਿਲੀ ਦੀ ਹੋਇਆ ਆ ਵੀ ਜੋ ਬਾਈਡਨ ਆ, ਉਹਨਾਂ ਨੂੰ 306 ਜਿਹੜੀਆਂ ਆ ਮੁੜ ਦੁਬਾਰਾ ਜਿਹੜੀਆਂ ਇਲੈਕਟਰਲ ਕਾਲਜ ਦੀਆਂ ਵੋਟਾਂ ਜਿਹੜੀਆਂ ਉਹ ਮਿਲੀਆਂ ਨੇ ਜੀ। ਸੋ ਬਿਲਕੁਲ ਮਿਚ ਮਕੋਨਲ ਨੇ ਇਹ ਕਿਹਾ ਜਿਹੜੇ ਜੋ ਬਾਈਡਨ ਆ ਉਹ ਕੋਈ ਸਟ੍ਰੇਂਜਰ ਨਹੀਂ ਹੈਗੇ, ਵੀ ਸੈਨੇਟਰ ਰਹੇ ਆ ਲੰਬੇ ਸਮੇਂ ਤੋਂ। ਉਹਨਾਂ ਨੇ ਪੂਰਾ ਲਾਈਫ ਜਿਹੜੀ ਆ ਆਪਣੀ ਪਬਲਿਕ ਸਰਵਿਸ ਦੇ ਲਈ ਜਿਹੜੀ ਸਪੈਂਡ ਕੀਤੀ ਆ ਫॉर ਮੈਨੀ ਈਅਰਸ। ਇਸੇ ਤਰ੍ਹਾਂ ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੀ ਕਲੀਗ ਕਮਲਾ ਹੈਰਿਸ ਹੈਗੀ ਆ ਕੈਲੀਫੋਰਨੀਆ ਤੋਂ, ਉਹ ਅਮਰੀਕਾ ਦੇ ਲਈ ਇੱਕ ਤਰ੍ਹਾਂ ਨਾਲ ਪ੍ਰਾਈਡ ਵਾਲੀ ਗੱਲ ਆ। ਪਹਿਲੀ ਜਿਹੜੀ ਫੀਮੇਲ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਈ ਆ ਫਸਟ ਟਾਈਮ ਦੇ ਲਈ। ਸੋ ਇਹ ਉਹਨਾਂ ਨੇ ਜਿੱਦਾਂ ਵਧੀਆ ਰਿਮਾਰਕ ਦਿੱਤੇ ਹੈਗੇ, ਉਹਦੇ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸਮੇਂ 'ਤੇ ਜਿਹੜੇ ਕੰਮ ਹੋਏ ਆ ਉਹਨਾਂ ਦੀ ਵੀ ਗੱਲ ਕੀਤੀ ਆ। ਮੈਕਸੀਕੋ 'ਤੇ ਵੀ ਕੰਧ ਬਣੀ ਆ, ਨਵੇਂ ਜੱਜ ਜਿਹੜੇ ਲਾਏ ਗਏ ਹੈਗੇ ਆ। ਸੋ ਉਹਨਾਂ ਨੇ ਕਿਹਾ ਆਉਣ ਵਾਲੇ 35-36 ਦਿਨ ਮੈਂ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਰਲ ਕੇ ਜਿਹੜਾ ਆ ਕੰਮ ਕਰੂੰਗਾ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ। ਰਾਜਕਨਵੀਰ ਸਿੰਘ ਜੀ ਕੋਈ ਬਾਹਲੀ ਖਬਰ ਨਹੀਂ ਆਈ, ਚੰਗੀ ਨਹੀਂ ਆ ਰਹੀ, ਬਹੁਤ ਹੀ ਬੈਡ ਖਬਰ ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ ਦਿਨ ਦੇ ਵਿੱਚ 42,000 ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਕੇਸ ਸਟੇਟ ਆਫ ਕੈਲੀਫੋਰਨੀਆ 'ਚ ਕੱਲ੍ਹ ਪਾਏ ਗਏ ਹੈਗੇ ਆ। ਇਸ ਤੋਂ ਪਹਿਲਾਂ ਦਸੰਬਰ 8 ਨੂੰ ਇੱਕ ਦਿਨ ਦੇ ਵਿੱਚ 35,400 ਪੋਜ਼ੀਟਿਵ ਕੇਸ ਹੋਏ ਸੀ। ਸੋ ਪਹਿਲੀ ਵਾਰੀ ਜਦੋਂ ਤੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਈ ਆ ਮਾਰਚ ਮਹੀਨੇ ਤੋਂ, ਕੱਲ੍ਹ
ਇੱਕ ਦਿਨ ਦੇ ਵਿੱਚ 42,129 ਜਿਹੜੇ ਆ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਪਾਏ ਗਏ ਹੈਗੇ ਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਜਿਹੜਾ ਰੈਕਡ ਆ ਬ੍ਰੇਕ ਹੁੰਦਾ ਜਾ ਰਿਹਾ ਆ। ਸੋ ਇਹ ਜਿਹੜਾ ਬਾਹਲਾ ਗੁੱਡ ਨਹੀਂ ਹੈਗਾ। 16 ਦਿਨ ਲਗਾਤਾਰ ਹੋ ਰਹੇ ਆ। ਹਰ ਰੋਜ਼ ਜਿਹੜੇ ਆ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈਗੀ। ਜੀ, ਇਹ ਕਾਫੀ ਖਤਰਾ ਜਿਹੜਾ ਆ ਰਾਈਟ ਨਾ ਉਹ ਬਣਿਆ ਪਿਆ ਆ। ਰੋਜ਼ਾਨਾ ਅਮਰੀਕਾ ਦੇ ਵਿੱਚ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਕੇਸ ਜਿਹੜੇ ਆ ਉਹ ਆ ਰਹੇ ਨੇ ਅਤੇ ਹਜ਼ਾਰਾਂ ਹੀ ਜਿਹੜੀਆਂ ਆ ਉਹ ਮੌਤਾਂ ਰਾਈਟ ਨਾਓ ਜਿਹੜੀਆਂ ਉਹ ਹੋ ਰਹੀਆਂ ਨੇ। ਕੈਲੀਫੋਰਨੀਆ ਦੇ ਵਿੱਚ ਹੀ ਇਕੱਲੇ ਹਰਜੋਤ ਸਿੰਘ ਜੀ ਹੁਣ ਤੱਕ ਜਦੋਂ ਤੋਂ ਇਹ COVID-19 ਦੀ ਪੈਂਡੈਮਿਕ ਸ਼ੁਰੂ ਹੋਈ ਆ 21,196 ਲੋਕ ਜਿਹੜੇ ਆ ਉਹ ਮਰ ਚੁੱਕੇ ਹੋਏ ਨੇ ਅਤੇ ਅਮਰੀਕਾ ਦੇ ਵਿੱਚ 3 ਲੱਖ ਤੋਂ ਉੱਤੇ ਜਿਹੜੇ ਆ ਉਹ ਆਂਕੜਾ ਪਾਰ ਕਰ ਗਿਆ ਆ ਮਰਨ ਵਾਲਿਆਂ ਦਾ। ਜਿਹੜੀਆਂ ਆ ਰੀਸੈਂਟ ਆਂਕੜੇ ਜਿਹੜੇ ਆ 1678 ਹੋਰ ਮੌਤਾਂ ਜਿਹੜੀਆਂ ਆ ਉਹ ਹੋਈਆਂ ਨੇ ਅਤੇ ਕੱਲ੍ਹ 2 ਲੱਖ ਕੇਸ ਨਵੇਂ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਜਿਹੜੇ ਉਹ ਆਏ ਸੀਗੇ। ਸੋ ਵਿਸ਼ਵ ਦੇ ਵਿੱਚ ਹੁਣ ਤੱਕ 72 ਮਿਲੀਅਨ ਜਿਹੜੇ ਲੋਕ ਆ ਉਹ ਇਸ ਦੇ ਪੀੜਤ ਹੋਏ ਆ ਅਤੇ ਉਹਦੇ ਵਿੱਚੋਂ 41 ਮਿਲੀਅਨ ਜਿਹੜੇ ਆ ਪੂਰੀ ਤਰ੍ਹਾਂ ਰਿਕਵਰ ਕਰ ਗਏ ਨੇ ਅਤੇ 1.6 ਮਿਲੀਅਨ ਲੋਕ ਜਿਹੜੇ ਕੋਵਿਡ ਦੀਆਂ ਕੰਪਲੀਕੇਸ਼ਨਸ ਦੇ ਕਰਕੇ ਜਿਹੜੇ ਆ ਹੁਣ ਤੱਕ ਮਰ ਚੁੱਕੇ ਹੋਏ ਨੇ। ਅਤੇ ਕੱਲ੍ਹ ਇੱਕ ਵੀਡੀਓ ਜਿਹੜੀ ਆ ਕੋਸਕੋ ਦੀ ਆ ਰਹੀ ਸੀ। ਇੱਕ ਬੰਦਾ ਜਿਹੜਾ ਉਹ ਲਾਊਡ ਸਪੀਕਰ ਲੈ ਕੇ ਅਤੇ ਵਿਚਕਾਰ ਚੜ੍ਹ ਗਿਆ ਜੀ ਇਹ ਤਾਂ ਇਹ ਹੈ ਵੋ ਹੈ। ਪਤਾ ਨਹੀਂ ਲੋਕਾਂ ਦੀ ਅਕਲ ਕਿੱਥੇ ਜਿਹੜੀ ਆ ਉਹ ਜਾ ਰਹੀ ਆ ਵੀ ਤੁਸੀਂ ਜੇ ਨਹੀਂ ਮੰਨਣਾ ਤਾਂ ਨਾ ਮੰਨੋ, ਆਪਣੇ ਘਰਾਂ 'ਚ ਰਹੋ। ਬਾਹਰ ਜਾ ਕੇ ਕਿਉਂ ਜਿਹੜਾ ਹੜਕੰਪ ਜਿਹੜਾ ਉਹ ਮਚਾਉਂਦੇ ਆ। ਆਮ ਆ ਰਹੇ ਜਿਹੜੇ ਲੋਕਾਂ ਦੇ ਲਈ ਵੀ ਜਿਹੜੀ ਪਰੇਸ਼ਾਨੀ ਜਿਹੜੀ ਉਹ ਤੁਸੀਂ ਜਿਹੜੀ ਉਹ ਕਰ ਰਹੇ ਹੈਗੇ ਆ ਵੀ ਬਾਅਦ ਦੇ ਵਿੱਚ ਜੇ ਕਿਸੇ ਨੇ ਕਹਿ ਤਾ ਨਾ ਵੀ ਅਜਿਹੇ ਲੋਕਾਂ ਦੇ ਜੇ ਬਿਮਾਰ ਹੁੰਦੇ ਆ ਇਹਨਾਂ ਨੂੰ ਹਸਪਤਾਲ 'ਚ ਨਾ ਦਾਖਲ ਕਰੋ, ਫਿਰ ਕਹਿਣਾ ਵੀ ਲੈ ਆ ਜੀ ਆ ਅਤੇ ਹੁਣ ਤੁਸੀਂ ਇੱਦਾਂ ਕਰੋਗੇ, ਇੱਦਾਂ ਕਰਦੇ ਵਿਤਕਰਾ ਕਰਦੇ ਆ। ਅਤੇ ਪਰ ਇਹ ਲੋਕ ਪਤਾ ਨਹੀਂ ਕਿਉਂ ਜਿਹੜਾ ਇਸ ਚੀਜ਼ ਦੇ ਨਾਲ ਸਮਝਦੇ ਜਿਹੜੇ ਉਹ ਨਹੀਂ ਹੈਗੇ ਵੀ ਭਾਈ ਜੇ ਤੁਸੀਂ ਨਹੀਂ ਮੰਨਣਾ ਨਾ ਮੰਨੋ, ਜੀ ਸਦਕੇ ਨਾ ਮੰਨੋ, ਤੁਹਾਡਾ ਜਿਹੜਾ ਉਹ ਅਧਿਕਾਰ ਹੈਗਾ ਆ। ਪਰ ਇਹ ਆ ਨਾ ਕਿਸੇ ਹੋਰ ਨੂੰ ਪਰੇਸ਼ਾਨੀ ਜਿਹੜੀ ਉਹ ਨਾ ਜਿਹੜੀ ਉਹ ਆਵੇ। ਇਹ ਚੀਜ਼ ਦਾ ਜਿਹੜਾ ਜ਼ਰੂਰ ਇੰਨਾ ਕੁ ਧਿਆਨ ਜਿਹੜਾ ਆ ਉਹ ਜ਼ਰੂਰ ਰੱਖੋ। ਜੀ, ਆਪਾਂ ਇੱਕ ਬ੍ਰੇਕ ਵੀ ਲੈਣੀ ਆ ਰਾਜਕਨਵੀਰ ਸਿੰਘ ਜੀ। ਬ੍ਰੇਕ ਤੋਂ ਬਾਅਦ ਫਿਰ ਹੋਰ ਜਿਹੜੀਆਂ ਖਬਰਾਂ ਆ ਆਪਣੇ ਅਤੇ ਆਲੇ ਦੁਆਲੇ ਗੁਆਂਢੀ ਮੁਲਕਾਂ 'ਚ ਕੀ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIAI Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 4082722500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ, ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ, ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ, ਸਵੀਟ ਨੰਬਰ 100 ਐਲਕ ਗਰੋਵ। ਹੁਣ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ। ਹੁਣ ਇੱਥੇ ਆਪਾਂ ਚੰਗਾ
ਵਧੀਆ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਤੁਸੀਂ ਇਹਨਾਂ ਤੋਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਹੈਵੀ ਡਿਊਟੀ ਟੋਇੰਗ ਦਾ ਕੰਮ ਵੀ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਹਰ ਮੇਕ ਮਾਡਲ ਦੇ ਟਰੱਕਸ ਦਾ ਡਾਇਗਨੋਸਟਿਕ ਕਰਵਾ ਸਕਦੇ ਹੋ। ਆਇਲ ਚੇਂਜ, PM ਸਰਵਿਸ, ਇੰਜਨ ਰਿਪੇਅਰ, ਟਰਾਂਸਮਿਸ਼ਨ ਦਾ ਕੰਮ, DPF ਡੈਫ ਦਾ ਕੰਮ, ਇਲੈਕਟ੍ਰੀਕਲ ਦਾ ਕੰਮ, ਬ੍ਰੇਕਸ, ਹਾਈਡ੍ਰੋਲਿਕ ਸਿਸਟਮ, ਸਟੀਲ ਦਾ ਵੈਲਡਿੰਗ ਦਾ ਕੰਮ, ਸਸਪੈਂਸ਼ਨ ਵਰਕ ਦਾ ਕੰਮ ਕਰਵਾ ਸਕਦੇ ਹੋ। ਹਰ ਤਰੀਕੇ ਦੇ ਟਰੱਕ ਐਂਡ ਟ੍ਰੇਲਰ ਦੀ ਰਿਪੇਅਰ ਕਰਦੇ ਹਨ। ਇਹਨਾਂ ਸਾਰੀਆਂ ਸੇਵਾਵਾਂ ਦੇ ਲਈ ਅੱਜ ਹੀ ਪਹੁੰਚੋ ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, 361150 ਫਰਸਟ ਐਵੀਨਿਊ, ਸੈਕਰਾਮੈਂਟੋ। ਕਾਲ 9167089017, 9167089017 ਜਾਂ 9167081461, 9167081461। ਯੂਨਾਈਟਿਡ ਟਰੱਕ ਰਿਪੇਅਰ ਐਂਡ ਸਰਵਿਸਿਜ਼, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਇਸ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ, ਤੇ ਉੱਥੇ ਕਿਸ ਤਰੀਕੇ ਦੇ ਨਾਲ ਅੰਬੈਸੀ ਨੇ ਇੱਕ ਜਿਹੜੀ ਪ੍ਰੈਸ ਰਿਲੀਜ਼ ਜਿਹੜੀ ਉਹ ਕਰ ਦਿੱਤੀ ਵੀ ਅਖੇ ਜੀ ਇਹਨਾਂ ਨੇ ਗਾਂਧੀ ਦਾ ਜਿਹੜਾ ਬੁੱਤ ਆ ਉਸ ਨੂੰ ਡੀਫੇਸ ਕੀਤਾ, ਤੇ ਫਿਰ ਉੱਥੇ ਸਰਕਾਰ ਨੂੰ ਜਿਹੜਾ ਅਮਰੀਕਾ ਦੀ ਸਰਕਾਰ ਨੂੰ ਕਿਹਾ ਵੀ ਇਹਨਾਂ ਦੇ ਉੱਤੇ ਜਿਹੜਾ ਆ ਉਹ ਕਾਰਵਾਈ ਜਿਹੜੀ ਆ ਉਹ ਵੀ ਕਰੋ। ਸੋ ਉਸ ਦੇ ਮੁਤਾਬਕ ਆਪਣੇ ਨਾਲ ਜਿਹੜੇ ਉਸ ਵਾਸ਼ਿੰਗਟਨ DC ਦੇ ਰੈਲੀ ਦੇ ਆਰਗੇਨਾਈਜ਼ਰਸ ਦੇ ਵਿੱਚੋਂ ਇੱਕ ਜਿਹੜੇ ਉਹ ਆਪਣੇ ਨਾਲ ਜੁੜੇ ਨੇ, ਤੇ ਆਪਾਂ ਨੂੰ ਉੱਥੇ ਕੀ ਕੁਛ ਵਾਪਰਿਆ ਸੀ, ਕੀ ਹੋਇਆ ਸੀਗਾ, ਉਸ ਦੇ ਬਾਰੇ ਜਾਣਕਾਰੀ ਦੇਣਗੇ। ਜੁੜੇ ਨੇ ਆਪਣੇ ਨਾਲ ਕਰਨ ਸਿੰਘ। ਕਰਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਸਾਰੇ ਜਿਹੜੇ ਸਰੋਤੇ ਜੁੜੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਐਕਸਪਲੇਨ ਕਰੋ ਵੀ ਕੀ ਉੱਥੇ ਵਾਪਰਿਆ, ਕੀ ਇਹ ਜਿਹੜਾ ਉੱਥੋਂ ਦੀ ਕੌਂਸਲੇਟ ਨੇ ਵਾਧੂ ਦਾ ਰੌਲਾ ਪਾਇਆ। ਹਾਂਜੀ ਭਾਈ, ਮੈਂ ਤੁਹਾਨੂੰ ਸ਼ੁਰੂਆਤ ਤੋਂ ਦੱਸਦਾ। ਅਸੀਂ ਪਿਛਲੇ ਹਫ਼ਤੇ ਜਿਹੜੀ 12 ਤਰੀਕ ਨੂੰ ਦਿਨ ਸ਼ਨੀਵਾਰ DC 'ਚ ਇੱਥੇ ਕਾਰ ਰੈਲੀ ਤੇ ਪ੍ਰੋਟੈਸਟ ਰੱਖਿਆ ਸੀਗਾ, ਜਿਸ ਵਿੱਚ ਤਕਰੀਬਨ ਭਾਜੀ 700 ਗੱਡੀ ਸੀਗੀ ਤੇ ਤਕਰੀਬਨ 2000 ਬੰਦਾ ਜਿਹੜਾ ਕਿ ਇਸ ਰੈਲੀ 'ਚ ਸ਼ਾਮਲ ਹੋਇਆ ਸੀਗਾ। ਤੇ ਭਾਜੀ ਰੈਲੀ ਦੌਰਾਨ ਜਦੋਂ ਆਪਾਂ ਰੈਲੀ ਐਂਡ ਕੀਤੀ ਤੇ ਪ੍ਰੋਟੈਸਟ ਅਸੀਂ ਐਮਬੈਸੀ ਸਾਹਮਣੇ ਜਾ ਕੇ ਇੱਕ ਸ਼ਾਂਤਮਈ ਢੰਗ ਦੇ ਨਾਲ ਜਾ ਕੇ ਆਪਾਂ ਪ੍ਰੋਟੈਸਟ ਕੀਤਾ। ਤੇ ਉਸ ਦੇ ਦੌਰਾਨ ਕਈ ਜਿਹੜੇ ਯੂਥ ਸੀਗੇ, ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਸੀਗੀ, ਜੋ ਕਿ ਪਿਛਲੇ 3 ਮਹੀਨਿਆਂ ਤੋਂ ਇੰਡੀਆ 'ਚ ਜਿਹੜੇ ਬਿੱਲ ਪਾਸ ਕੀਤੇ ਗਏ ਨੇ, ਉਹ ਲੈਂਦਿਆਂ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਸੀਗੀ, ਗਾਂਧੀ ਦੇ ਸਟੈਚੂ ਤੇ ਇੱਕ ਝੰਡਾ ਪਾਇਆ ਗਿਆ ਤੇ ਇੱਕ ਸਟਿੱਕਰ ਲਾਇਆ ਗਿਆ ਤੇ ਉਹਦੇ ਆਲੇ ਦੁਆਲੇ ਜਿਹੜੇ ਸਾਈਨ ਰੱਖੇ ਗਏ। ਬਸ ਭਾਜੀ ਆਹ 3 ਚੀਜ਼ਾਂ ਜਿਹੜੀਆਂ ਹੋਈਆਂ ਤੇ ਐਮਬੈਸੀ ਨੇ ਅਕੋਰਡਿੰਗਲੀ ਇੱਕ ਸਟੇਟਮੈਂਟ ਜਾਰੀ ਕਰਤੀ, ਜਿਹਦੇ ਵਿੱਚ ਜਿਹੜੀ ਯੂਥ ਪੀਸਫੁਲੀ ਪ੍ਰੋਟੈਸਟ ਕਰ ਰਹੀ ਸੀਗੀ ਉਹਨਾਂ ਨੂੰ ਹੂਲੀਗਨਸ ਕਿਹਾ ਗਿਆ। ਤੇ ਇਹ ਕਿਹਾ ਗਿਆ ਕਿ ਇਹਨਾਂ ਦੇ ਜਿਹੜੇ ਇੰਟੈਂਸ਼ਨਸ ਨੇ ਠੀਕ ਨਹੀਂ ਗੇ, ਇਹ ਰੌਲਾ ਪਾਉਂਦੇ ਨੇ, ਗੰਦ ਪਾ ਰਹੇ ਨੇ, ਖਲਾਰਾ ਪਾ ਰਹੇ ਨੇ। ਸੋ ਇਸ ਦਾ ਜਵਾਬ ਜਿਹੜੀ ਇੱਥੇ ਆਰਗੇਨਾਈਜੇਸ਼ਨ ਆਪਣੀ ਹੈਗੀ ਆ ਸੇਵ ਆਵਰ ਫਾਰਮਰਸ, ਅਸੀਂ ਇਹਨਾਂ ਨੂੰ ਜਵਾਬ ਦਿੱਤਾ ਕਿ ਬੇਸਿਕਲੀ ਜਿਹੜੀ ਯੂਥ ਹੈ ਉਹਦਾ ਤੁਸੀਂ ਫਰਸਟ੍ਰੇਸ਼ਨ ਤੁਸੀਂ ਅੰਡਰਸਟੈਂਡ ਨਹੀਂ ਕਰ ਰਹੇ, ਉਹਨਾਂ ਨੂੰ ਤੁਸੀਂ ਸਮਝ ਨਹੀਂ ਰਹੇ। ਜਿਹੜੇ ਇੰਡੀਆ ਜਿਹੜੇ ਕਿਸਾਨ ਬੈਠੇ ਨੇ, ਜਿਹੜੇ
ਆਲਮੋਸਟ ਮਹੀਨੇ ਲਈ ਜਿਹੜੇ ਦਿੱਲੀਆਂ ਦੀਆਂ ਸੜਕਾਂ ਤੇ ਰਾਤਾਂ ਕੱਟ ਰਹੇ ਨੇ, ਉਹਨਾਂ ਦੀ ਤੁਸੀਂ ਗੱਲ ਨਹੀਂ ਸੁਣ ਰਹੇ। ਸੋ ਉਸ ਦੇ ਮੁਤਾਬਕ ਜਿਹੜੀ ਇੱਕ ਤਰ੍ਹਾਂ ਗੁੱਸਾ ਜਿਹੜਾ ਯੂਥ 'ਚ ਸੀਗਾ ਉਹ ਐਵੇਂ ਐਕਸਪ੍ਰੈਸ ਕੀਤਾ ਗਿਆ। ਤੇ ਭਾਜੀ ਸਾਡੀ ਜਿਹੜੀ ਇੱਥੇ ਲੋਕਲ ਪੁਲਿਸ ਵੀ ਆ, ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ। ਉਹ ਦੱਸ ਰਹੇ ਨੇ ਕਿ ਹਜੇ ਤੱਕ ਕੋਈ ਕੰਪਲੇਨ ਫਾਈਲ ਨਹੀਂ ਕੀਤੀ ਗਈ। ਸੋ ਇਹ ਜਿਹੜਾ ਇੱਕ ਕਹਿ ਲਓ ਕਿ ਇੰਸੀਡੈਂਟ ਆ, ਇਹ ਇੱਕ ਪ੍ਰਪੋਰਸ਼ਨ 'ਚ ਇਹਨੂੰ ਵਾਧੂ ਬਣਾ ਕੇ ਗੱਲ ਜਿਹੜੀ ਆ ਉਹ ਬਣਾ ਕੇ ਦੱਸੀ ਗਈ ਆ। ਇੱਕ ਤਰ੍ਹਾਂ ਇੱਕ ਸਾਨੂੰ ਜਿਹੜੀ ਸਾਡੀ ਇਹ ਪੀਸਫੁਲ ਮੂਵਮੈਂਟ ਹੈ ਨਾ ਭਾਜੀ, ਉਹਨੂੰ ਡਿਸਕ੍ਰੈਡਿਟ ਕਰਨ ਲਈ ਇਹ ਜਿਹੜਾ ਮੀਡੀਆ ਉਹ ਕਰ ਰਿਹਾ। ਇਹਦੇ 'ਚ ਕੋਈ ਜਿੱਦਾਂ ਭੰਨ ਤੋੜ ਨਹੀਂ ਕੀਤੀ ਗਈ ਸਟੈਚੂ ਨਾਲ, ਰਾਈਟ? ਬਿਲਕੁਲ ਜੀ। ਇੱਕ ਸਟਿੱਕਰ ਲਾਇਆ ਗਿਆ ਸੀਗਾ ਤੇ ਇੱਕ ਝੰਡਾ ਜਿਹੜਾ ਸੀਗਾ ਨਿਸ਼ਾਨ ਸਾਹਿਬ ਸੀਗਾ ਉਹ ਸੀਗਾ, ਤੇ ਉਹਦੇ ਆਲੇ ਦੁਆਲੇ ਭਾਜੀ ਸਾਈਨ ਜਿਹੜੇ ਰੱਖੇ ਸੀਗੇ, ਜਿਹੜੇ ਕਿ ਬਾਅਦ ਵਿੱਚ ਜਿਹੜੇ ਆਰਗੇਨਾਈਜ਼ਰ ਸੀਗੇ ਸਾਡੇ ਨਾਲ ਵੀਰ ਭੈਣਾਂ ਜਿਹੜੀ ਵੀ ਸੀਗੀਆਂ, ਉਹ ਭਾਜੀ ਉਹ ਸਾਰੇ ਚੱਕ ਕੇ ਸਾਫ਼ ਸਫਾਈ ਕਰਕੇ ਗਏ ਆ। ਜੀ ਤੁਸੀਂ ਇੱਕ ਸਬੂਤ ਤੁਹਾਨੂੰ ਸਬੂਤ ਆਉਂਦਾ ਆ ਵੀ ਕਿੱਦਾਂ ਜਿਹੜੀ ਆ ਇੰਡੀਆ ਦੀ ਐਮਬੈਸੀ ਮਿਸ ਇਨਫੋਰਮੇਸ਼ਨ ਜਿਹੜੀ ਆ ਫੈਲਾਉਂਦੀ ਹੈਗੀ ਆ, ਹੁਣ ਤੁਹਾਡੇ ਸਾਹਮਣੇ ਆ ਗਿਆ। ਸੋ ਇਸੇ ਕਰਕੇ ਆਪਾਂ ਵੀਰਾਂ ਨੂੰ ਉਹ ਬਹੁਤ ਸਾਰੇ ਜਿਹੜੇ ਲੋਕ ਆ ਆਪਣੇ ਉਹ ਰਿਕੁਐਸਟ ਕਰ ਰਹੇ ਸੀ ਵੀ ਭਾਈ ਜ਼ੂਮ ਮੀਟਿੰਗ ਨਾ ਕਰੋ, ਇਹਨਾਂ ਨੇ ਕੋਈ ਇਦਾਂ ਦਾ ਵਿੱਚੋਂ ਕੱਢ ਕੇ ਬਾਹਰ ਲਾ ਦੇਣਾ ਆ। ਹੁਣ ਆਪਾਂ ਦੇਖਿਆ ਤੇ ਜਦੋਂ ਬਲੈਕ ਲਾਈਵ ਮੈਟਰ ਜਾਂ ਹੋਰ ਪ੍ਰੋਟੈਸਟ ਹੋਏ, ਕਿੰਨੇ ਸਟੈਚੂ ਤੋੜ ਦਿੱਤੇ ਵੀ ਗਏ। ਆਪਾਂ ਉਸ ਹੱਕ 'ਚ ਨਹੀਂ ਵੀ ਕਿਸੇ ਨੂੰ ਤੋੜਨਾ ਚਾਹੀਦਾ ਜਾਂ ਕੁਛ ਡੀਫੇਸ ਕਰੋ, ਕੁਛ ਨਾ ਕਰੋ, ਪਰ ਜੇ ਪ੍ਰੋਟੈਸਟ ਲਈ ਮੂਹਰੇ ਰੱਖ ਵੀ ਦਿੱਤਾ ਤਾਂ ਕਿੱਡੀ ਗੱਲ ਹੈਗੀ ਆ, ਇਹ ਕੋਈ ਬਾਹਲੀ ਗੱਲ ਨਹੀਂ ਹੈਗੀ। ਆਪਾਂ ਸਾਡਾ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਫੇਸ ਤੇ ਕਿੱਦਾਂ ਕੁਛ ਹੁੰਦਾ ਰਿਹਾ। ਸੋ ਉਸ ਕੰਟਰੀ 'ਚ ਤੁਸੀਂ ਰਹਿੰਦੇ ਆ ਜਿੱਥੇ ਤੁਹਾਨੂੰ ਹੱਕ ਹੈਗਾ ਆ ਆਪਣਾ ਜਿਹੜਾ ਵਿਚਾਰ ਰੱਖਣ ਦਾ। ਇਹ ਹਾਂਜੀ ਹੱਕ ਆ ਭਾਜੀ। ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗਾ ਕਿ ਜਿਵੇਂ ਇਹ ਮਿਸ ਇਨਫੋਰਮੇਸ਼ਨ ਜਿਹੜੀ ਹੈਗੀ ਆ, ਇਹਦਾ ਜਿਹੜਾ ਟ੍ਰੈਂਡ ਰਿਵਾਜ ਚੱਲਿਆ ਨਾ, ਇਹ ਅਸੀਂ ਸਾਲ ਜਦੋਂ ਸ਼ੁਰੂ ਹੁੰਦਾ ਜਿਹੜਾ ਸ਼ਾਹੀਨ ਬਾਗ ਦਾ ਉੱਥੇ ਧਰਨਾ ਲੱਗਦਾ, ਉਹਦੇ 'ਚ ਵੀ ਚੀਜ਼ ਦੇਖ ਸਕਦੇ ਹਾਂ। ਜਿਹੜੇ ਲੋਕ ਸ਼ਾਹੀਨ ਬਾਗ ਦੇ ਮੋਰਚੇ ਖਿਲਾਫ ਬੋਲੇ ਆ, ਜਿਨ੍ਹਾਂ 'ਚ ਮਤਲਬ ਇੱਕ ਤਰ੍ਹਾਂ ਦੰਗੇ ਹੋਏ ਆ, 50 ਤੋਂ ਵੱਧ ਜਿਹੜੇ ਲੋਕ ਨੇ ਉਹ ਮਾਰੇ ਗਏ ਆ, ਉਹੀ ਲੋਕ ਅੱਜ ਇਸ ਕਿਸਾਨ ਜਿਹੜੇ ਆਪਣੇ ਧਰਨੇ ਲਾਏ ਬੈਠੇ ਨੇ ਉਸ ਖਿਲਾਫ ਬੋਲ ਰਹੇ ਨੇ। ਸੋ ਮੈਂ ਜਿਹੜਾ ਮੀਡੀਆ ਆਪਣਾ ਇੱਥੇ ਵੀ ਆ, ਪੰਜਾਬੀ ਮੀਡੀਆ ਤੇ ਵਰਲਡ ਵਾਈਡ ਮੀਡੀਆ, ਸੋ ਸਾਡੇ ਪ੍ਰੋਟੈਸਟ ਦਾ ਇਹੀ ਮਕਸਦ ਆ ਕਿ ਜਿਹੜਾ ਅਮਰੀਕਨ ਮੀਡੀਆ, ਜਿਹੜਾ ਵੈਸਟਰਨ ਮੀਡੀਆ, ਉਹ ਇੰਡੀਆ ਵੱਲ ਧਿਆਨ ਦੇਵੇ। ਕਿਉਂਕਿ ਜਦੋਂ ਇੰਡੀਆ ਵੱਲ ਇੰਟਰਨੈਸ਼ਨਲ ਮੀਡੀਆ ਦੀ ਭਾਜੀ ਅੱਖ ਨਹੀਂ ਰਹਿੰਦੀ ਨਾ, ਇੰਡੀਆ ਜੋ ਮਰਜ਼ੀ ਚਾਹੇ ਕਰ ਸਕਦਾ। ਪਿਛਲੇ ਪਾਸਟ 'ਚ ਅਸੀਂ ਦੇਖ ਲਈਏ, ਇੰਡੀਆ ਜਿਹੜੀ ਵੀ ਮਾਈਨੋਰਿਟੀਜ਼ ਨੇ, ਜਿਹੜੇ ਵੀ ਹੋਰ ਗਰੁੱਪ ਨੇ ਇੰਡੀਆ 'ਚ, ਉਹਨਾਂ ਦੇ ਨਾਲ ਕੀ ਵਾਪਰ ਚੁੱਕਿਆ। ਅਸੀਂ ਇਹ ਨਾ ਚਾਹੀਏ ਕਿ ਸਾਰੇ ਜਿਹੜੇ ਕਿਸਾਨ ਇਸ ਮੋਰਚੇ ਨਾਲ ਜੁੜੇ ਨੇ ਉਹਨਾਂ ਦੇ ਨਾਲ ਇਹੀ ਗੱਲ ਹੋਵੇ ਜਿਹੜੀ ਸ਼ਾਹੀਨ ਬਾਗ 'ਚ ਗੱਲ ਹੋਈ ਸੀ। ਕਿਉਂਕਿ ਉਹੀ ਲੋਕ ਜਿਹੜਾ ਜ਼ਹਿਰ ਉਗਲ ਰਹੇ ਨੇ, ਜਿਨ੍ਹਾਂ ਨੇ ਜ਼ਹਿਰ ਉਗਲਿਆ ਸੀਗਾ ਸ਼ਾਹੀਨ ਬਾਗ ਬਾਰੇ, ਉਹੀ ਕਿਸਾਨਾਂ ਬਾਰੇ ਉਗਲ ਰਹੇ ਨੇ। ਸੋ ਸਾਡਾ ਇਹੀ ਐਫਰਟ ਆ ਕਿ ਜਿਹੜਾ ਵੈਸਟਰਨ ਮੀਡੀਆ ਉਹ ਇੰਡੀਆ ਨੂੰ ਧਿਆਨ ਦੇਵੇ। ਜਿਹੜੇ ਦੇ ਇੱਥੇ ਰੈਪਰੈਜ਼ੈਂਟੇਟਿਵ ਨੇ, ਕਾਂਗਰਸਮੈਨ ਨੇ, ਸੈਨੇਟਰ ਨੇ, ਈਵਨ ਕਾਊਂਟੀ ਅਫੀਸ਼ੀਅਲ ਨੇ, ਉਹ ਸਰਕਾਰ ਨੂੰ ਅਪੀਲ ਕਰਨ, ਅਸੀਂ ਸਰਕਾਰ ਨੂੰ ਅਪੀਲ ਕਰੀਏ ਕਿ ਉੱਧਰ ਧਿਆਨ ਦਿਓ ਜਿੱਥੇ ਇੱਕ ਦੇਸ਼ ਦਾ ਅੰਨਦਾਤਾ ਉਹ ਇੱਕ ਧਰਨੇ ਤੇ ਬੈਠਾ, ਕਿ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ। ਤੇ ਇੰਡੀਆ ਦੀ ਸਰਕਾਰ ਨੂੰ ਭਾਜੀ ਉਹਨਾਂ ਦੇ ਲੋਕਾਂ ਲਈ ਕੋਈ ਚਿੰਤਾ ਨਹੀਂ ਜਿੰਨਾ ਕਿ ਇਹਨਾਂ ਨੂੰ ਪੁੱਤਾਂ ਬਾਰੇ ਚਿੰਤਾ ਹੈਗੀ ਆ। ਜਿਹੜੇ ਮਰ ਚੁੱਕੇ ਨੇ, ਗੁਜ਼ਰ ਚੁੱਕੇ ਨੇ, ਉਹਨਾਂ ਨੂੰ ਉਹਦੀ ਜ਼ਿਆਦਾ, ਜਿਨ੍ਹਾਂ ਦਾ ਟਰੈਕ ਰੈਕਡ ਹਿਸਟਰੀ ਜਿਹੜੀ ਕਲੀਅਰ ਨਹੀਂ ਗਈ, ਕਈ ਲੋਕ ਉਹਦੇ ਨਾਲ ਸਹਿਮਤ ਨਹੀਂ ਗਏ, ਉਹਦੇ ਬਾਰੇ ਇਹਨਾਂ ਨੂੰ ਜ਼ਿਆਦਾ ਫਿਕਰ ਆ। ਜਿਹੜੇ ਅੱਜ ਤੁਹਾਡੇ ਟੇਬਲ ਤੇ ਰੋਟੀਆਂ ਰੱਖਦੇ ਨੇ, ਤੁਹਾਡੇ ਪਰਿਵਾਰ ਨੂੰ ਪਾਲਦੇ ਨੇ। ਜੀ ਇਕੱਲਾ ਇਹੀ ਨਹੀਂ, ਦੇਖੋ ਇਹ ਸੋ ਕਾਲਡ ਇਹਨਾਂ ਦਾ ਬੜਾ ਪੀਸ ਦਾ ਇਹ ਨੁਮਾਇੰਦਾ ਆ, ਤੇ ਉੱਥੇ ਇਹ ਪੀਸ ਦੇ ਵਿੱਚ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਕਿੱਦਾਂ ਪਾਣੀ ਸਿੱਟੇ ਰਹੇ ਸੀ, ਕਿੱਦਾਂ ਲਾਠੀਆਂ ਜਿਹੜੇ ਆ ਸੋਟੀਆਂ ਮਾਰਨ ਦੇ ਸੀ, ਟੋਏ ਪੱਟਣ ਦੇ ਸੀ, ਪ੍ਰੋਟੈਸਟ ਉਹਨਾਂ ਨੂੰ ਕਰਨ ਨਹੀਂ ਦੇਂਦੇ ਸੀਗੇ। ਉਦੋਂ ਨਹੀਂ ਇਹਨਾਂ ਦੇ ਗਾਂਧੀ ਦੇ ਬੁੱਤ ਨੂੰ ਜਿਹੜੀ ਕੋਈ ਸਮੱਸਿਆ ਆਈ, ਉਦੋਂ ਨਹੀਂ ਇਹਨਾਂ ਦੀ ਗਾਂਧੀ ਦੀ ਜਿਹੜੀ ਛਵੀ ਆ ਉਹ ਜਿਹੜੀ ਉਹ ਖਰਾਬ ਹੋਈ। ਸੋ ਇਹ ਕਹਿਣ ਦੇ ਗਾਂਧੀ ਦੇ ਕਹਿੰਦੇ ਜਿਹੜੇ ਹਾਥੀ ਦੇ ਦੰਦ ਜਿਹੜੇ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਆ, ਇਹ ਬਸ ਇਹਨਾਂ ਨੇ ਇਹੀ ਕਰਨਾ ਆ। ਸੋ ਇਹ ਟਰਾਈ ਕਰਦੇ ਆ ਡਿਸਕ੍ਰੈਡਿਟ ਕਰਨ ਦੇ ਲਈ। ਸੋ ਬਿਲਕੁਲ ਰਾਈਟ ਨਾਓ ਇਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਕੋਈ ਵੀ ਜਿਹੜੀ ਜ਼ੂਮ ਮੀਟਿੰਗ ਵਗੈਰਾ ਜਿਹੜੀ ਸੀਗੀ ਉਹ ਤਾਂ ਚਲੋ ਚੰਗਾ ਹੋ ਗਿਆ ਵੀ ਉਹਨਾਂ ਨੇ ਆਪ ਹੀ ਜਿਹੜੀ ਹੁਣ ਉਹ ਕੈਂਸਲ ਕਰ ਦਿੱਤੀ ਹੈ। ਧੰਨਵਾਦ ਕਰਦੇ ਹਾਂ ਉਹਨਾਂ ਸਾਰੇ ਹੀ ਜਿਹੜੇ ਲੋਕਾਂ ਦਾ ਜਿਹੜੇ ਵਿੱਚ ਸੀਗੇ ਜੁੜੇ ਹੋਏ, ਤੇ ਉਹਨਾਂ ਨੇ ਇਸ ਚੀਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਮੰਨਿਆ। ਤੇ ਬਹੁਤ ਬਹੁਤ ਸ਼ੁਕਰੀਆ ਕਰਨ, ਥੈਂਕ ਯੂ ਇਹ ਸਾਰੀ ਜਿਹੜੀ ਚੀਜ਼ ਦੇ ਬਾਰੇ ਕਲੀਅਰ ਕਰਨ ਦੇ ਲਈ। ਥੈਂਕ ਯੂ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਬਿਲਕੁਲ ਦੇਖੋ ਇਦਾਂ ਜਿਹੜੀ ਆ ਇੰਡੀਆ ਦੀ ਸਰਕਾਰ ਹੈ ਨਾ, ਉਹ ਗਲਤ ਖਬਰਾਂ ਫੈਲਾਉਂਦੀ ਆ, ਆਪਾਂ ਦੇਖਦੇ ਹੀ ਆ। ਤੇ ਪਹਿਲਾਂ ਦੇਖੋ ਕਿੰਨਾ ਉਹਨਾਂ ਨੇ ਰੌਲਾ ਪਾਇਆ ਵੀ ਜੀ ਖਾਲਿਸਤਾਨੀ ਆ, ਫਿਰ ਨੈਕਸਲਾਈਟ ਆ ਜੀ, ਫਿਰ ਟੁਕੜੇ ਗੈਂਗ। ਸੋ ਪੂਰਾ ਹਿੰਦੂ ਸਿੱਖ ਦੀ ਲੜਾਈ ਕਰਕੇ ਹੁਣ ਤੁਸੀਂ ਦੇਖੋ ਇੱਕ ਪਾਸੇ
ਉੱਥੇ ਪਾਠ ਹੋ ਰਿਹਾ, ਅਰਦਾਸ ਹੋ ਰਹੀ, ਦੂਜੇ ਪਾਸੇ ਹਵਨ ਵੀ ਹੋ ਰਿਹਾ, ਮੁਸਲਮਾਨ ਨਮਾਜ਼ ਭਰਾ ਪੜ੍ਹੀ ਜਾ ਰਹੀ ਆ। ਨਮਾਜ਼ ਵੀ ਪੜ੍ਹੀ ਜਾਂਦੇ ਆ। ਸੋ ਉਹ ਉੱਥੇ ਦੇ ਪੋਲੀਟੀਸ਼ੀਅਨਾਂ ਨੂੰ ਤਾਂ ਵਕਤ ਪਿਆ ਵੀ ਇਕੱਠੇ ਕਿੱਦਾਂ ਹੋ ਗਏ ਸਾਰੇ। ਜੀ। ਸੋ ਮੇਨ ਜਿਹੜਾ ਇਹੀ ਹੈਗਾ ਆ, ਉਹ ਕਿਉਂਕਿ ਹੁਣ ਤੱਕ ਮੋਦੀ ਨੇ ਜਿੰਨੇ ਵੀ ਆਪਣੇ ਕਾਨੂੰਨ ਆ ਉਹ ਇਸੇ ਕਰਕੇ ਹੀ ਉਹ ਵਾਪਸ ਉਹਨੂੰ ਲੈਣੇ ਨਹੀਂ ਪਏ। ਰੀਜ਼ਨ ਇਹੀ ਸੀਗਾ, ਉੱਥੇ ਉਹ ਪਾੜਾ ਕਰ ਦਿੰਦਾ ਰਿਹਾ ਹਿੰਦੂ ਮੁਸਲਿਮ ਦਾ, ਵੀ ਇੱਕ ਪਾਸੇ ਬਹੁ ਗਿਣਤੀ, ਇੱਕ ਪਾਸੇ ਜਿਹੜੀ ਆ ਉਹ ਘੱਟ ਗਿਣਤੀ ਆ, ਅਤੇ ਕੋਈ ਨਹੀਂ ਬਹੁ ਗਿਣਤੀ ਨੂੰ ਆਪਾਂ ਹੀ ਜਿਹੜਾ ਉਹ ਦੇਖਣਾ ਆ, ਉਹਨਾਂ ਬਾਰੇ ਜਿਹੜਾ ਉਹ ਸੋਚਣਾ ਆ। ਉਹਨਾਂ ਦੇ ਮਨ ਦੇ ਵਿੱਚ ਜ਼ਹਿਰ ਇੰਨਾ ਕੁ ਜ਼ਿਆਦਾ ਜਿਹੜਾ ਉਹ ਭਰ ਦਿੱਤਾ ਗਿਆ ਵੀ ਲੈ ਵੀ ਹੋਰ ਕੋਈ ਲੋੜ ਨਹੀਂ। ਪਰ ਇੱਥੇ ਜਿਹੜੀ ਇਹ ਸਾਂਝੀਵਾਲਤਾ ਨੂੰ ਦੇਖ ਕੇ ਉਹ ਉਸ ਜਿੱਦਾਂ ਕਹਿ ਲਓ ਉਹਨੂੰ ਵੀ ਪੇਪਰ ਸਿਲੇਬਸ ਤੋਂ ਬਾਹਰ ਆ ਗਿਆ, ਉਹ ਚੀਜ਼ ਜਿਹੜੀ ਉਸ ਦੇ ਲਈ ਜਿਹੜੀ ਉਹ ਬਣ ਗਈ ਹੈਗੀ ਆ। ਸੋ ਇਸ ਲਈ ਜਿਹੜਾ ਉਸ ਨੂੰ ਮੁਸ਼ਕਿਲ ਜਿਹੜੀ ਉਹ ਆ ਰਹੀ ਆ। ਪਰ ਹੁਣ ਦੇਖੋ ਸਰਕਾਰ ਦੇ ਕੋਲ ਪੂਰੀ ਮਸ਼ੀਨਰੀ ਆ, ਸਰਕਾਰੀ ਪੂਰੀ ਮਸ਼ੀਨਰੀ ਆ, ਦਾ ਪੇਚ ਉਹਨਾਂ ਕੋਲ ਬਹੁਤ ਨੇ, ਉਹਨਾਂ ਨੂੰ ਤੁਹਾਡੀਆਂ ਜਿਹੜੀਆਂ ਆ ਕਮਜ਼ੋਰੀਆਂ ਦਾ ਪਤਾ ਹੁੰਦਾ। ਹੁਣ ਇਹੀ ਹੁੰਦਾ ਆ ਮੇਨ ਵੀ ਅਜਿਹੇ ਮੌਕਿਆਂ ਦੇ ਉੱਤੇ ਇਹੋ ਜਿਹੇ ਸੰਘਰਸ਼ਾਂ 'ਚ ਅੰਦੋਲਨਾਂ ਨੇ ਵੀ ਅੰਦੋਲਨ ਨੇ ਕਿਸ ਪਾਸੇ ਵੱਲ ਨੂੰ, ਸੰਘਰਸ਼ ਨੇ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਹੁਣ ਜਾਣਾ ਆ। ਜੇ ਉਹ ਆਪਸ ਦੇ ਵਿੱਚ 2 ਫਾੜ 3 ਫਾੜ 4 ਫਾੜ ਜਿਹੜੇ ਹੋ ਗਏ, ਫਿਰ ਤਾਂ ਸਰਕਾਰ ਜਿਹੜੀ ਉਹ ਆਪਣੇ ਕੰਮਾਂ ਦੇ ਵਿੱਚ ਜਿੱਤ ਜੂਗੀ। ਪਰ ਇਹ ਆ ਵੀ ਆਪਾਂ ਬਾਹਰੋਂ ਵੀ ਅਤੇ ਉਹਨਾਂ ਸਾਰਿਆਂ ਨੂੰ ਹੀ ਜਿਹੜੀ ਆ ਉਹ ਸਪੋਰਟ ਜਿਹੜੀ ਉਹ ਕਰਨੀ ਹੈਗੀ ਆ ਵੀ ਹਾਂ ਤੁਸੀਂ ਇਕੱਠੇ ਰਹੋ, ਮਿਲ ਜੁਲ ਕੇ ਰਹੋ। ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਕਹਿ ਹੋ ਜਾਂਦੀਆਂ, ਗਲਤੀਆਂ ਵੀ ਜਿਹੜੀਆਂ ਹੁੰਦੀਆਂ ਆ, ਪਰ ਅਜਿਹੇ ਵੱਡੇ ਸੰਘਰਸ਼ਾਂ ਦੇ ਵਿੱਚ ਜਿਹੜੀਆਂ ਗਲਤੀਆਂ ਆ ਕਈ ਵਾਰੀ ਜਿਹੜੀਆਂ ਆ ਉਹ ਮਾਫ ਵੀ ਕਰਨੀਆਂ ਪੈਂਦੀਆਂ, ਥੋੜ੍ਹੀਆਂ ਸਾਈਡ 'ਤੇ ਵੀ ਰੱਖਣੀਆਂ ਪੈਂਦੀਆਂ, ਤਾਂ ਜੋ ਪਹਿਲੇ ਜਿਹੜੇ ਟੀਚੇ ਨੂੰ ਉਸ ਨੂੰ ਪੂਰਾ ਕਰਕੇ ਅਤੇ ਫਿਰ ਅਗਲੇ ਜਿਹੜੀ ਚੀਜ਼ ਆ ਉਸ ਦੇ ਵੱਲ ਉੱਧਰ ਨੂੰ ਜਿਹੜਾ ਉਹ ਵਧਿਆ ਜਾ ਸਕਦਾ ਹੋਵੇ। ਸੋ ਇਹ ਜ਼ਰੂਰੀ ਆ ਵੀ ਹੁਣ ਆਪਾਂ ਇਹੀ ਅਰਦਾਸ ਕਰੀਏ ਵੀ ਇਸ ਸੰਘਰਸ਼ ਦੇ ਵਿੱਚ ਜਿਹੜੇ ਡਟੇ ਹੋਏ ਲੋਕ ਨੇ, ਇਹ ਜਿਹੜੇ ਆ ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹ ਡੋਲਣ ਨਾ, ਅਤੇ ਇਹ ਜਿਹੜੀ ਆ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਘਰਾਂ ਨੂੰ ਪਰਤਣ। ਜੀ, ਸੋ ਬਿਲਕੁਲ ਚਾਂਸ ਤਾਂ ਬਹੁਤ ਘੱਟ ਲੱਗਦੇ ਆ। ਹੁਣ ਲੇਟੈਸਟ ਖਬਰ ਇਹ ਆ ਰਹੀ ਆ ਵੀ ਪਿੰਡਾਂ 'ਚ ਜਾ ਕੇ ਉਹਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਵੀ ਕਿਸਾਨੀ ਬਿੱਲ ਜਿਹੜੇ ਆ ਇਹ ਤਾਂ ਕਿਸਾਨਾਂ ਦੇ ਹੱਕ ਦੇ ਲਈ ਆ, ਤੇ ਕਈ ਜਗ੍ਹਾ ਪਿੰਡਾਂ 'ਚ ਵੜਨ ਨਹੀਂ ਦੇਣੇ ਲੋਕਾਂ ਨੇ, ਕੋਈ ਗੱਲ ਨਹੀਂ, ਆ ਕੇ ਵੇਖ ਲੈਣੇ ਲੋਕਾਂ ਨੇ, ਭਜਾਉਣੇ ਆ ਉੱਥੋਂ ਇਹ ਹੁਣ, ਕਿਉਂਕਿ ਤੰਗ ਆਏ ਪਏ ਆ ਇਹਨਾਂ ਤੋਂ। ਇਹ ਜਿੰਨਾ ਮਰਜ਼ੀ ਜਿਹੜੇ ਆ ਉਹ ਕਰ ਲੈਣ। ਜਿੱਦਾਂ ਸਵੇਰ ਦੇ ਖਬਰਾਂ 'ਚ ਵੀ ਮਿੰਟੂ ਨਹੀਂ ਦੱਸਦੇ ਸੀਗੇ ਵੀ ਜਿਹੜੇ ਜਿਹੜੇ ਦਫ਼ਤਰਾਂ ਦੇ ਮੂਹਰੇ 300 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਉਹ ਹੁਣ ਜਿਹੜੇ ਪ੍ਰਦਰਸ਼ਨ ਆ ਉਹ ਹੋਏ ਨੇ ਪੂਰੇ ਭਾਰਤ ਦੇ ਵਿੱਚ। ਸੋ ਇਹ ਕੰਮ ਹੌਲੀ ਹੌਲੀ ਵੱਧ ਰਿਹਾ ਹੈਗਾ ਆ। ਸੋ ਬਹੁਤ ਸਾਰੇ ਸਾਡੇ ਪੰਜਾਬੀ ਰੇਡੀਓ USA ਤੇ ਕਾਲਾਂ ਕਰਦੇ ਰਹਿੰਦੇ ਭੈਣ ਭਰਾ ਵੀ ਉਹਨਾਂ ਦੀ ਫਾਈਨੈਂਸ਼ੀਅਲੀ ਸਪੋਰਟ ਕਰਨੀ ਕਿਸਾਨਾਂ ਦੀ। ਵੀ ਭਾਈ ਵਾਰ-ਵਾਰ ਅਸੀਂ ਇਹ ਕਹਿੰਦੇ ਹਾਂ ਆਪਣੇ ਪਿੰਡਾਂ ਵਾਲਿਆਂ ਨਾਲ, ਜਿੱਥੇ ਪਿੰਡ ਤੋਂ ਹੈਗੇ ਉਹਨਾਂ ਨਾਲ ਗੱਲਬਾਤ ਕਰੋ। ਜਿਹੜੇ 20 ਦੇ ਕਰੀਬ ਸ਼ਹੀਦ ਹੋਏ ਆ ਉਹਨਾਂ ਦੇ ਪਿੰਡ ਪਤਾ ਕਰਕੇ ਉਹਨਾਂ ਨਾਲ ਸਿੱਧੀ ਗੱਲਬਾਤ, ਵਿੱਚ ਵਿਚਾਲੇ ਕੋਈ ਨਹੀਂ। ਹੋਰ ਜਿਹੜੀਆਂ ਉੱਥੇ ਲੋੜਾਂ ਬਹੁਤ ਹੈਗੀਆਂ, ਬਾਥਰੂਮ ਜਾਂ ਕੰਬਲ ਜਾਂ ਗਰਮ ਸਮਾਨ ਦੀ, ਉਹ ਜਿਹੜੇ ਉੱਥੇ ਪ੍ਰਬੰਧਕ ਆ ਨਾ, ਪੈਸੇ ਨਹੀਂ, ਉਹਨਾਂ ਨਾਲ ਗੱਲ ਕਰਕੇ ਉੱਥੇ ਜੇ ਕੋਈ ਸਮਾਨ ਦੇ ਸਕਦਾ। ਸੋ ਇੱਦਾਂ ਦੀ ਜਿਹੜੀ ਗੱਲਬਾਤ ਕਰੋ, ਤਾਂ ਕਿ ਕੀ ਹੁੰਦਾ ਵੀ ਪਹਿਲਾਂ ਅਸੀਂ ਪੈਸੇ ਦੇ ਦਿੰਦੇ, ਮੁੜ ਕੇ ਫਿਰ ਬਦਨਾਮ ਕਰਨ ਲੱਗ ਪੈਂਦੇ ਵੀ ਦੇਖੋ ਜੀ ਪੈਸੇ ਖਾ ਗਿਆ। ਸੋ ਇਸ ਕਰਕੇ ਉਹ ਮੰਗ ਵੀ ਨਹੀਂ ਰਹੇ ਤੇ ਕੋਈ ਇਹ ਵੀ ਨਹੀਂ ਕਹਿ ਰਿਹਾ। ਸੋ ਤੁਸੀਂ ਆਪਣੀ ਸੋਚ ਮੁਤਾਬਕ ਜਿੱਥੇ ਤੁਹਾਨੂੰ ਲੱਗਦਾ ਆ ਵੀ ਅਸੀਂ ਆਪਣੇ ਪਿੰਡ ਨੂੰ ਜਾਂ ਪਿੰਡਾਂ ਤੋਂ, ਦੇਖੋ ਖਰਚਾ ਕਿੰਨਾ ਆਉਂਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ। ਹੁਣ ਪੰਜਾਬ ਤੋਂ ਦਿੱਲੀ ਕਈ ਜਿਹੜੀਆਂ ਟਰਾਲੀਆਂ ਟਰੈਕਟਰ ਜਾਂਦੇ 20 ਤੋਂ 25,000 ਰੁਪਈਏ ਦਾ ਉਹਨਾਂ ਦਾ ਗੈਸ ਲੱਗ ਜਾਂਦਾ, ਗੈਸ ਬੜਾ ਮਹਿੰਗਾ। ਸੋ ਹੁਣ ਜੇ ਇੱਕ ਪਿੰਡ ਤੋਂ 2 ਵੀ ਗਈਆਂ 50,000 ਰੁਪਈਆ ਲੱਗ ਗਿਆ। ਸੋ ਤੁਸੀਂ ਆਪਣੇ ਪਿੰਡ ਵਾਲਿਆਂ ਦੀ ਉੱਦਾਂ ਗੈਸ ਦੀ ਸਪੋਰਟ ਕਰ ਸਕਦੇ। ਸੋ ਇਹ ਜਿਹੜੀ ਚੀਜ਼ ਆ ਨਾ, ਇਹ ਤੁਸੀਂ ਡਾਇਰੈਕਟਲੀ ਆਪਣੇ ਪਿੰਡਾਂ ਵਾਲਿਆਂ ਨਾਲ ਜਿਹੜੇ ਤੁਹਾਡੇ ਭੈਣ ਭਰਾ ਹੈਗੇ ਨਾਲੇ ਕਹੋ ਉੱਥੇ ਹਾਜ਼ਰੀ ਲਵਾ ਕੇ ਆਓ ਤੇ ਨਾਲ ਉਹਨਾਂ ਦੀ ਜਿਹੜੀ ਸਪੋਰਟ ਕਰੋ। ਜੀ ਬਿਲਕੁਲ। ਸੋ ਬੈਸਟ ਇਹੀ ਆ, ਆਪੋ ਆਪਣੇ ਪਿੰਡਾਂ ਦੇ ਜ਼ਰੀਏ ਜਿਹੜੇ ਤੁਹਾਡੇ ਡਾਇਰੈਕਟ ਜਿਹੜੀ ਆ ਉੱਥੇ ਤੱਕ ਜਿਹੜੀ ਆ ਉਹ ਤੁਸੀਂ ਮਦਦ ਆ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕਰੋ। ਕਿਸੇ ਵੀ ਸੰਸਥਾ ਨੂੰ ਜਿਹਦੇ ਉੱਤੇ ਤੁਹਾਨੂੰ ਕੋਈ ਵੀ ਵਿਸ਼ਵਾਸ ਨਹੀਂ ਆ ਉਹਨੂੰ ਜਿਹੜਾ ਉਹ ਨਾ ਦਿਓ, ਅਤੇ ਸੋ ਆਪਣੀ ਜਿਹੜੀ ਆ ਪਿੰਡਾਂ ਤਾਈਂ ਜਿਹੜੀ ਆ ਰਾਸ਼ੀ ਆ ਉਹ ਪਹੁੰਚਾਓ ਅਤੇ ਉੱਥੇ ਜਿਹੜੀ ਮਦਦ ਜਿਹੜੀ ਆ ਕਰਨੀ ਆ ਉਹ ਕਰੋ। ਸੋ ਰਾਈਟ ਨਾਓ ਵੈਸੇ ਵੀ ਮੰਗ ਕਿਸੇ ਵੀ ਪਾਸੋਂ ਜਿਹੜੀ ਕਿਸਾਨੀ ਸੰਘਰਸ਼ ਦੇ ਵਿੱਚ ਉਹ ਹਾਲ ਦੀ ਘੜੀ ਕਿਸੇ ਵੀ ਤਰੀਕੇ ਦੇ ਆਰਥਿਕ ਤੌਰ ਦੇ ਉੱਤੇ ਜਿਹੜੀ ਉਹ ਆਈ ਨਹੀਂ ਆ ਵੀ ਸਾਨੂੰ ਜਿਹੜੇ ਆ ਉਹ ਜਿਹੜੀ ਦਿੱਤੀ ਜਾਵੇ, ਕਿਉਂਕਿ ਸਰਕਾਰ ਤਾਂ ਆਲਰੇਡੀ ਦੇਖ ਰਹੀ ਆ ਵੀ ਉਹ ਤਾਂ ਮੌਕਾ ਜਿਹੜਾ ਉਹ ਲੱਭਣਾ ਚਾਹੁੰਦੀ ਆ। ਦੇਖੋ ਜੀ ਇਹਨਾਂ ਨੂੰ ਤਾਂ ਫੰਡਿੰਗ ਹੀ ਬਾਹਰੋਂ ਹੁੰਦੀ ਆ, ਇਹ ਤਾਂ ਇਹ ਤਾਂ ਉਹ ਆ, ਪਰ ਉਹ ਇਹ ਜਿਹੜੇ ਭੁੱਲ ਜਾਂਦੇ ਨੇ ਵੀ ਉੱਥੇ ਦੇ ਲੋਕ ਵੀ ਬਹੁਤ ਦਾਨਵੀਰ ਨੇ, ਉੱਥੋਂ ਦੇ ਆਏ ਹੋਏ ਨੇ ਇੱਥੇ ਨੇ ਬਾਹਰ, ਉਹ ਖੇਤਾਂ ਵਾਲੇ ਹੀ ਨੇ, ਸਾਰੇ ਪਿੰਡਾਂ ਵਾਲੇ ਹੀ ਨੇ। ਸੋ ਉਹਨਾਂ ਨੇ ਤਾਂ ਇੱਕ ਦੂਜੇ ਦੀ ਜਿਹੜੀ ਮਦਦ ਆ ਇੱਦਾਂ ਕਰਨੀ ਹੀ ਹੈਗੀ ਆ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤੀ ਵੱਲ ਹੈ। ਜਾਂਦੇ ਜੇ ਦੱਸਦੇ ਜਾਈਏ ਵੀ ਕਿੱਦਾਂ ਦੇ ਲੈਵਲ ਜਿਹੜੇ ਆ ਉੱਥੇ ਦੀ ਜਿਹੜੀ ਭਾਰਤ ਦੀ ਸਰਕਾਰ ਆ ਉਹਨਾਂ ਨੇ ਆਪਣੇ ਕਿਸਾਨਾਂ ਦੇ ਪ੍ਰਤੀ ਲਾਏ ਹੈਗੇ ਆ। ਉਹਨਾਂ 'ਚ ਸਿੱਖ ਵੀ ਆ, ਹਿੰਦੂ ਵੀ ਆ, ਮੁਸਲਮਾਨ ਵੀ ਆ, ਕ੍ਰਿਸਚੀਅਨ ਵੀ ਆ,
ਆਸਤਿਕ ਵੀ ਆ, ਨਾਸਤਿਕ ਵੀ ਆ, ਸਾਰੇ ਤਰ੍ਹਾਂ ਦੇ ਹੀ ਆ। ਸੋ ਕਹਿੰਦੇ ਵੀ ਵਿਹਲੇ ਲੋਕ ਆ, ਵਿਰੋਧੀ ਧਿਰ ਆ, ਗੁੰਮਰਾਹ ਲੋਕ ਆ, ਸਿਰਫ ਪੰਜਾਬੀ ਕਹਿੰਦੇ ਇਹ ਰੌਲਾ ਪਾਉਂਦੇ ਆ, ਇਹ ਅਮੀਰ ਹੈਗੇ, ਪੰਜਾਬੀ ਅਮੀਰ ਜ਼ਿਮੀਂਦਾਰ ਆ, ਕਿਸਾਨ ਕਹਿੰਦੇ ਹੈ ਹੀ ਨਹੀਂ, ਇੰਗਲਿਸ਼ ਬੋਲਦੇ ਆ, ਪੈਂਟਾਂ ਪਾਈਆਂ, ਇਹ ਨਹੀਂ, ਖਾਲਿਸਤਾਨੀ ਆ, ਨਕਸਲਵਾਦੀ ਆ, ਦੇਸ਼ ਧਰੋਹੀ ਆ, ਅੱਤਵਾਦੀ ਆ, ਵਿਰੋਧੀ ਧਿਰ ਆ, ਤੇ ਕਹਿੰਦੇ ਵੀ ਸਰਕਾਰ ਤਾਂ ਤਿਆਰ ਆ ਪਰ ਜ਼ਿਮੀਂਦਾਰ ਜਿਹੜੇ ਜਿਦੀ ਹੈਗੇ ਆ। ਹੁਣ ਤੁਸੀਂ ਦੇਖ ਲਓ ਵੀ 6 ਵਾਰੀ ਉਹ ਮੀਟਿੰਗ ਕਰਕੇ ਆਏ ਆ, ਉਹ ਚੋਂ ਕੀ ਨਿਕਲਿਆ ਹੈਗਾ। ਸੋ ਬਹੁਤ ਡਿਸਕ੍ਰੈਡਿਟ ਕਰਨ ਦੀ ਮੂਵਮੈਂਟ ਨੂੰ ਕੋਸ਼ਿਸ਼ ਹੋ ਰਹੀ ਆ ਇੱਦਾਂ ਹੀ ਇੰਟਰਨੈਟ ਤੇ। ਸੋ ਇੱਕ ਵਾਰੀ ਫੇਰ ਆਪਾਂ ਫੇਸਬੁੱਕ ਵਾਲਾ ਜਿਹੜਾ ਹੈਗਾ ਆ ਪ੍ਰੋਟੈਸਟ, ਉਹਦਾ ਜ਼ਰੂਰ ਸ਼ੇਅਰ ਕਰ ਦਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਸੋ ਕੋਈ ਵੀ ਭੈਣ ਭਰਾ ਇਸ ਏਰੀਏ 'ਚ ਰਹਿੰਦਾ, ਜ਼ਰੂਰ ਫੇਸਬੁੱਕ ਤੇ ਜਾ ਕੇ ਤੁਸੀਂ ਪ੍ਰੋਟੈਸਟ 'ਚ ਹਿੱਸਾ ਲੈ ਸਕਦੇ ਆ। ਇਹ ਜਿਹੜਾ ਪ੍ਰੋਟੈਸਟ ਆ ਥੋੜਾ ਡਿਫਰੈਂਟ ਹੋਣਾ ਸੈਨ ਫਰਾਂਸਿਸਕੋ ਨਾਲੋਂ, ਉੱਥੇ ਹੋਰ ਤਰ੍ਹਾਂ ਦਾ ਸੀ, ਇੱਥੇ ਥੋੜਾ ਜਿਹੜਾ ਆ ਜਿਹੜਾ ਸਹਿਜ ਵਾਲਾ ਹੋਊਗਾ ਤੇ ਸਿਰਫ ਇੰਗਲਿਸ਼ ਦੇ ਵਿੱਚ ਜਿਹੜੇ ਆ ਉੱਥੇ ਦੱਸਿਆ ਜਾਊਗਾ ਵੀ ਜਿਹੜੀ ਫੇਸਬੁੱਕ ਆ ਉਹ ਕਿਉਂ ਬਲੌਕ ਕਰ ਰਹੀ ਹੈਗੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਗੱਲ ਹੁੰਦੀ ਹੈਗੀ ਆ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਆ। ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ। ਉਸ ਤੋਂ ਬਾਅਦ 'ਚ ਪ੍ਰੋਗਰਾਮ ਹਾਸੇ ਚਾਰੇ ਪਾਸੇ ਜਿਹੜਾ ਜੀ 11 ਵਜੇ, 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ, ਅਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 4 ਵਜੇ ਆਵੇਗਾ ਸਿਹਤ ਸੰਭਾਲ, ਜਿਸ ਦੇ ਵਿੱਚ ਅੱਜ ਜਿਹੜੀਆਂ ਕਾਲਸ ਆ ਉਹ ਲਈਆਂ ਜਾਂਦੀਆਂ ਨੇ, ਅਤੇ ਜਿਹੜੇ ਸਿਹਤ ਸੰਭਾਲ ਦੇ ਵਿੱਚ ਘਰੇਲੂ ਨੁਸਖਿਆਂ ਦੇ ਬਾਰੇ ਜਿਹੜੀ ਉਹ ਗੱਲਬਾਤ ਹੁੰਦੀ ਆ। ਫਿਰ ਜਿਹੜਾ ਜੀ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਤੋਂ ਜਿਹੜੇ ਆਪਾਂ ਸਰਵਣ ਕਰਾਂਗੇ। 7:30 ਵਜੇ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਉਹ ਪ੍ਰਸਾਰਿਤ ਹੋਵੇਗਾ। 8 ਵਜੇ ਜਿਹੜਾ ਪ੍ਰੋਗਰਾਮ ਆਵੇਗਾ ਸਿੱਖ ਇਤਿਹਾਸ। 8:30 ਵਜੇ ਜਿਹੜਾ ਪ੍ਰੋਗਰਾਮ ਬਲਤੇਜ ਪੰਨੂ ਹੋਣਾ ਦੇ ਨਾਲ ਆਵੇਗਾ ਜੀ ਖਬਰ ਤੇ ਨਜ਼ਰ। ਸੋ ਇੱਦਾਂ ਹੀ ਜਿਹੜੇ ਆ ਅਪਡੇਟ, ਇੱਦਾਂ ਹੀ ਜਿਹੜੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਉਹ ਚੱਲਦੇ ਰਹਿਣਗੇ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।